9725200250 2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਭਜਨ ਸਿੰਘ, ਜਸਵਿੰਦਰ ਕੌਰ, ਕੁਲਵਿੰਦਰ ਸਿੰਘ, ਕਮਲਜੀਤ ਕੌਰ, ਸੈਨ ਹੋਜ਼ੇ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਆਓ ਗੱਲਬਾਤ ਦਾ ਸਿਲਸਿਲਾ ਜਿਹੜਾ ਜੀ ਉਹ ਸ਼ੁਰੂ ਕਰਦੇ ਹਾਂ। ਮੈਨੂੰ ਜੀ ਪਹਿਲੀ ਖਬਰ 'ਤੇ ਜੇ ਨਜ਼ਰ ਮਾਰੀ ਤਾਂ ਕਹਿੰਦੇ ਇੱਕ ਹੋਰ ਕੇਂਦਰੀ ਵਜ਼ੀਰ ਕਰੋਨਾ ਨੇ ਡੰਗਿਆ। ਹਾਂਜੀ ਹਾਂਜੀ ਬਿਲਕੁਲ। ਇਹ ਜਿਹੜੇ ਵਜ਼ੀਰ ਆ ਇਹ ਹੈਗੇ ਕੇਂਦਰੀ ਜਲ ਸਰੋਤ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ। ਤਾਂ ਇਹ ਨਾਂ ਕੱਲ੍ਹ ਦਾ ਬਹੁਤ ਜ਼ਿਆਦਾ ਸੁਰਖੀਆਂ ਦੇ ਵਿੱਚ ਆ, ਕਿਉਂਕਿ ਜੋ ਡਾਇਲੋਗ ਹੋਇਆ ਸੀਗਾ ਪੰਜਾਬ ਅਤੇ ਹਰਿਆਣਾ ਦਾ SYL ਨੂੰ ਲੈ ਕੇ, ਤਾਂ ਇਹਨਾਂ ਨੇ ਹੀ ਉਹਦੀ ਰਹਿਨੁਮਾਈ ਕੀਤੀ ਸੀਗੀ। ਤਾਂ ਇਹਨਾਂ ਦੇ ਨਾਲ ਹੀ ਖੱਟਰ ਸਾਹਿਬ ਬੈਠੇ ਸੀਗੇ, ਹਰਿਆਣੇ ਦੇ ਚੀਫ ਮਿਨਿਸਟਰ। ਤਾਂ ਮੇਰੇ ਖਿਆਲ ਦੇ ਨਾਲ ਉਹਨਾਂ ਵਾਸਤੇ ਵੀ ਇੱਕ ਵਿਪਤਾ ਹੋਏਗੀ। ਹੁਣ ਦੇਖਦੇ ਹਾਂ ਕਿ ਉਹਨਾਂ ਦੇ ਟੈਸਟ ਕਦੋਂ ਹੁੰਦੇ ਆ, ਉਹਨਾਂ ਦੀਆਂ ਰਿਪੋਰਟਾਂ ਕਦੋਂ ਆਉਂਦੀਆਂ ਨੇ। ਤੇ ਕਾਫੀ ਜ਼ਿਆਦਾ ਮੈਂ ਕਹੂੰਗਾ ਕਿ ਚਿੰਤਾ ਭਰੀ ਗੱਲ ਆ ਕਿ ਜਿਹੜਾ ਕਰੋਨਾ ਆ ਉਹ ਵੱਧਦਾ ਹੀ ਤੁਰਿਆ ਜਾਂਦਾ ਕਿਉਂਕਿ ਭਾਰਤ ਦੇ ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ 69,652 ਮਾਮਲੇ, ਮਤਲਬ ਕਿ ਆਲਮੋਸਟ ਆਖ ਲਓ ਕਿ 70,000 ਨਵੇਂ ਪੇਸ਼ੈਂਟ ਇੱਕ ਦਿਨ ਦੇ ਵਿੱਚ ਆ ਰਹੇ ਆ। ਤੇ ਇਹਦਾ ਮਤਲਬ ਕੀ ਹੋਇਆ ਕਿ ਜਿਸ ਤਰ੍ਹਾਂ ਲਾ ਲਓ ਕਿ ਕੱਲ ਦੁਨੀਆ ਦੇ ਵਿੱਚ ਮੇਰੇ ਖਿਆਲ ਦੇ ਨਾਲ 2,60,000 ਨਵਾਂ ਮਰੀਜ਼ ਸੀਗਾ। ਤਾਂ ਉਹਦੇ ਵਿੱਚ ਵੇਖ ਲਓ ਕਿ ਸਾਢੇ ਚੌਥਾ ਹਿੱਸਾ ਜਿਹੜਾ ਉਹ ਇਕੱਲਾ ਇੱਥੇ ਇੰਡੀਆ 'ਚ ਬਣਦਾ ਪਿਆ। ਔਰ ਜੇ ਆਪਾਂ ਅੱਗੇ ਗੱਲ ਕਰੀਏ ਕਿ ਇੱਥੇ ਬਹੁਤ ਜ਼ਿਆਦਾ ਹੁਣ ਇਸ ਚੀਜ਼ ਨੂੰ ਲੈ ਕੇ ਚਿੰਤਾ ਪਾਈ ਜਾ ਰਹੀ ਹੈ ਕਿ ਜਿਹੜੇ ਰਾਜਾਂ ਦੇ ਵਿੱਚ ਖਾਸ ਤੌਰ 'ਤੇ ਉਹਦੇ 'ਚ ਹੁਣ ਪੰਜਾਬ ਵੀ ਸ਼ਾਮਲ ਹੋ ਗਿਆ ਕਿ ਜਿਹੜੇ ਰਾਜਾਂ ਦੇ ਵਿੱਚ ਇਹ ਗਾਂਹ ਨੂੰ ਤੁਰਿਆ ਜਾਂਦਾ ਤਾਂ ਉੱਥੇ ਜ਼ਿੰਦਗੀ ਕਿਤੇ ਫੇਰ ਪਿਛਾਂਹ ਨੂੰ ਨਾ ਪਰਤਾਉਣੀ ਪੈ ਜਾਵੇ। ਤਾਂ ਸਭ ਤੋਂ ਵੱਡੀ ਗੱਲ ਹੈ ਤਾਂ ਪੰਜਾਬ ਨੇ ਚਿੰਤਨ ਕਰਨਾ ਸ਼ੁਰੂ ਕਰ ਦਿੱਤਾ ਵਾ। ਤੇ ਹੁਣੇ ਤਾਜ਼ਾ ਜੋ ਅਪਡੇਟ ਹੈ ਕਿ ਇਹਨਾਂ ਨੇ ਸਖਤਾਈ ਦਾ ਐਲਾਨ ਕਰ ਦਿੱਤਾ ਔਰ ਇਹਨਾਂ ਨੇ ਇਹ ਵੀ ਆਖ ਦਿੱਤਾ ਕਿ ਇਨਫ ਇਜ਼ ਇਨਫ, ਮਤਲਬ ਕਿ ਬਹੁਤ ਹੋ ਗਿਆ ਕਿ ਹੁਣ ਅਸੀਂ ਕਰੜਾਈ ਕਰਨ ਚੱਲੇ ਹਾਂ, ਅਸੀਂ ਸਖਤਾਈ ਕਰਨ ਚੱਲੇ ਹਾਂ। ਤਾਂ ਬਹਰਹਾਲ 31 ਅਗਸਤ ਤੱਕ ਇਹਨਾਂ ਨੇ ਕੁਛ ਪਾਬੰਦੀਆਂ ਐਡ ਕੀਤੀਆਂ ਨੇ। ਉਹਦੇ ਵਿੱਚ ਕੀ ਆ ਕਿ ਜਿਸ ਤਰ੍ਹਾਂ ਕਰਫਿਊ ਇਹਨਾਂ ਨੇ ਕਿਹਾ ਕਿ ਸ਼ਾਮ ਨੂੰ 7 ਵਜੇ ਤੋਂ ਲੈ ਕੇ ਤੜਕੇ 5 ਵਜੇ ਤੱਕ ਲੱਗਿਆ ਕਰੂ, ਅੱਗੇ 9 ਤੋਂ 5 ਵਜੇ ਤੱਕ ਲੱਗਿਆ ਕਰਦਾ ਸੀਗਾ। ਖਾਸ ਤੌਰ 'ਤੇ ਜਿਹੜੇ 5 ਜ਼ਿਲ੍ਹੇ ਆ ਜਿਸ ਤਰ੍ਹਾਂ ਆਪਾਂ ਰੋਜ਼ ਦੀ ਗੱਲ ਕਰਦੇ ਹਾਂ, ਅੰਮ੍ਰਿਤਸਰ, ਜਲੰਧਰ ਹੋ ਗਿਆ, ਫਿਰ ਇਸ ਤੋਂ ਇਲਾਵਾ ਮੋਹਾਲੀ ਵੀ ਆ ਗਿਆ, ਲੁਧਿਆਣਾ ਆ ਗਿਆ। ਇਸ ਤਰ੍ਹਾਂ ਮਤਲਬ ਕਿ ਜਿਹੜੇ 5 ਜ਼ਿਲ੍ਹੇ ਕੰਟੇਨਮੈਂਟ ਜ਼ੋਨ ਹੈ ਜਿਹੜੇ, ਤਾਂ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੀ ਵਿਵਸਥਾ, ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਵਾ ਕਿ ਅੱਧੀਆਂ ਦੁਕਾਨਾਂ ਖੁੱਲ੍ਹਣ, ਮਤਲਬ ਕਿ ਜਿਹੜੀਆਂ ਗੈਰ ਜ਼ਰੂਰੀ ਚੀਜ਼ਾਂ ਨੇ ਜਿਹਨਾਂ ਨੂੰ ਆਪਾਂ ਆਮ ਦੁਕਾਨਦਾਰੀ ਜਾਂ ਆਮ ਬਾਜ਼ਾਰੀ ਕਹਿ ਦਿੰਦੇ ਹਾਂ, ਤਾਂ ਇਹ ਅੱਧੀਆਂ ਦੁਕਾਨਾਂ ਖੁੱਲ੍ਹਣ। ਤਾਂ ਹੁਣ ਕਿਹੜੀਆਂ ਦੁਕਾਨਾਂ ਖੁੱਲ੍ਹਣਗੀਆਂ, ਕਿਹੜੀਆਂ ਦੁਕਾਨਾਂ ਇੱਕ ਦਿਨ 'ਚ ਬੰਦ ਰਿਹਾ ਕਰਨਗੀਆਂ, ਉਹਦੇ ਫੈਸਲੇ ਜਿਹੜੇ ਉਹ DCs ਲੈਣਗੇ, ਜਿਹੜੇ ਜ਼ਿਲ੍ਹਿਆਂ ਦੇ DC ਹੁੰਦੇ ਆ। ਤਾਂ ਦੂਸਰੀ ਚੀਜ਼ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਕਹੀ ਆ ਕਿ ਜੋ ਇਕੱਠ ਹੁੰਦੇ ਆ, ਜਨਤਕ ਇਕੱਠ, ਚਾਹੇ ਉਹ ਸਿਆਸੀ ਇਕੱਠ ਹੋਣ, ਉਹ ਨਹੀਂ ਹੋਣ ਦਿੱਤੇ ਜਾਣਗੇ। ਖਾਸ ਤੌਰ 'ਤੇ ਆਪਣੀ ਪਾਰਟੀ ਦੇ ਬੰਦਿਆਂ ਲਈ ਵੀ ਉਹਨਾਂ ਨੇ DGP ਸਾਹਿਬ ਨੂੰ ਆਖਿਆ ਕਿ ਭਾਈ ਕਰੜਾਈ ਕਰੋ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਜਿੰਨੇ ਵੀ ਲੋਕ ਆ ਉਹਨਾਂ ਵਾਸਤੇ ਸੂਚਨਾ ਹੈ ਕਿ ਵੀਕਐਂਡ ਲਾਕਡਾਊਨ ਜਿਹੜਾ ਪੂਰਨ ਤੌਰ 'ਤੇ ਲਾਗੂ ਹੋਊਗਾ। ਮਤਲਬ ਕਿ ਸ਼ਨੀ ਤੇ ਐਤਵਾਰ ਲਾਕਡਾਊਨ ਜਿਹੜਾ ਅੱਗੇ ਵੀ ਲਾਇਆ ਸੀ ਇਹਨਾਂ ਨੇ, ਪਿੱਛੇ ਚੁੱਕ ਦਿੱਤਾ ਸੀਗਾ, ਉਹ ਲਾਕਡਾਊਨ ਹੁਣ ਕੰਪਲੀਟਲੀ ਫਿਰ ਲਾਗੂ ਹੋਊਗਾ ਤੇ ਬਿਨਾਂ ਕਿਸੇ ਜ਼ਰੂਰੀ ਕੰਮ ਤੋਂ ਬਾਹਰ ਨਿਕਲਣ ਦੀ ਮਨਾਹੀ ਹੋਏਗੀ। ਤਾਂ ਨਵੀਆਂ ਹਦਾਇਤਾਂ ਨੇ ਮੇਰੇ ਖਿਆਲ ਦੇ ਨਾਲ 31 ਅਗਸਤ ਤੋਂ ਬਾਅਦ ਫਿਰ ਇੱਕ ਵਾਰੀ ਰਿਵਿਊ ਕਰਨਗੇ। ਜ਼ਰੂਰਤ ਪਈ ਤਾਂ ਲੱਗਦਾ ਇਹੋ ਆ ਕਿ ਲਾਕਡਾਊਨ ਜਿਹੜਾ ਪੂਰਾ 7 ਦਿਨ ਦਾ ਲਾਕਡਾਊਨ ਜਿਹੜਾ ਉਹ ਲਾ ਸਕਦੇ ਆ। ਤੇ ਅੱਗੇ ਜੇ ਆਪਾਂ ਗੱਲ ਕਰੀਏ ਅੱਜ ਜੋ ਕੁਛ ਹੋਇਆ ਪੰਜਾਬ ਦੇ ਅੰਦਰ, ਕਿਉਂਕਿ ਪੰਜਾਬ ਦੇ ਵਿੱਚ ਕੇਸ ਜਿਹੜੇ ਆ ਲਗਭਗ 2000 ਦੇ ਕਰੀਬ ਇੱਕ ਦਿਨ 'ਚ ਆ ਰਹੇ ਆ। ਇਸ ਤੋਂ ਇਲਾਵਾ ਜੇ ਜ਼ਿਲ੍ਹਾ ਵਾਈਜ਼ ਦੇਖੀਏ, ਅੰਮ੍ਰਿਤਸਰ ਦੇ ਵਿੱਚ ਅੱਜ 71 ਮਾਮਲੇ ਆਏ, 3 ਮੌਤਾਂ ਹੋਈਆਂ। ਜਲੰਧਰ ਦੇ ਵਿੱਚ 200 ਮਰੀਜ਼ ਆਇਆ ਤੇ 2 ਮੌਤਾਂ ਹੋ ਗਈਆਂ। ਜ਼ਿਲ੍ਹਾ ਸੰਗਰੂਰ ਦੇ ਵਿੱਚ 5 ਮੌਤਾਂ ਹੋਈਆਂ, 34 ਨਵੇਂ ਮਾਮਲੇ ਆਏ ਆ। ਕਪੂਰਥਲਾ ਦੇ ਵਿੱਚ 4 ਮੌਤਾਂ ਹੋ ਗਈਆਂ। ਇਹ ਦੁਪਹਿਰ ਤੱਕ ਦੇ ਅੰਕੜੇ ਆ। ਤਾਂ 26 ਵਿਅਕਤੀਆਂ ਦੀ ਰਿਪੋਰਟ ਜਿਹੜੀ ਆ ਉਹ ਪੋਜ਼ਿਟਿਵ ਆ ਚੁੱਕੀ ਸੀਗੀ। ਕਪੂਰਥਲਾ ਦੀ ਹੀ ਗੱਲ ਕਰ ਰਹੇ ਹਾਂ
ਇਸ ਤੋਂ ਇਲਾਵਾ ਜੇ ਆਪਾਂ ਨਵਾਂ ਸ਼ਹਿਰ ਦੀ ਗੱਲ ਕਰੀਏ 2 ਮੌਤਾਂ ਉੱਥੇ ਹੋ ਚੁੱਕੀਆਂ ਸਨ। ਫਿਰ ਜੇ ਅੱਗੇ ਗੱਲ ਕਰੀਏ ਹੁਸ਼ਿਆਰਪੁਰ ਦੀ ਤੇ 10 ਕਰੋਨਾ ਪੋਜ਼ਿਟਿਵ ਮਰੀਜ਼ ਦੁਪਹਿਰ ਤੱਕ ਆ ਚੁੱਕੇ ਸਨ। ਇੱਕ ਡੈਥ ਇੱਥੇ ਵੀ ਹੋ ਚੁੱਕੀ ਸੀ। ਸ੍ਰੀ ਮੁਕਤਸਰ ਸਾਹਿਬ ਜਿਹੜਾ ਕਿ ਸਾਡਾ ਗ੍ਰਹਿ ਜ਼ਿਲ੍ਹਾ ਆ, ਇਹਦੇ ਵਿੱਚ ਵੀ ਇੱਕ ਮੌਤ ਹੋ ਗਈ ਅੱਜ। ਵੈਸੇ ਬਚਿਆ ਰਿਹਾ, ਮੁਕਤਸਰ ਮੌਤ ਤੋਂ ਬਚਿਆ ਰਿਹਾ। ਇੱਕ ਬੰਦਾ ਮਰਿਆ ਸੀਗਾ, ਉਹ ਵੀ ਮੁਕਤਸਰ ਦਾ ਵਸਨੀਕ, ਬਾਹਰ ਜਾ ਕੇ ਚੱਲ ਬਚਿਆ ਸੀਗਾ। ਇਸ ਤੋਂ ਇਲਾਵਾ ਭੁਲੱਥ ਦੇ ਵਿੱਚ 23 ਸਾਲ ਦੇ ਇੱਕ ਨੌਜਵਾਨ ਦੀ ਕਰੋਨਾ ਨਾਲ ਮੌਤ ਹੋਣ ਦੀ ਖਬਰ ਆ। ਇਹ ਕਾਫੀ ਚਿੰਤਾਜਨਕ ਖਬਰ ਰਹੇਗੀ। ਇਸ ਤੋਂ ਇਲਾਵਾ ਮੋਗਾ ਦੇ ਵਿੱਚ 90 ਪੋਜ਼ਿਟਿਵ ਮਾਮਲੇ ਆਏ ਆ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਭਦੌੜ ਦੀ, ਉੱਥੇ ICICI ਬੈਂਕ ਅਤੇ ਥਾਣੇ ਵਿੱਚੋਂ 7 ਮੁਲਾਜ਼ਮ ਜਿਹੜੇ ਆ ਉਹ ਪੋਜ਼ਿਟਿਵ ਆਏ ਆ। ਮਾਨਸਾ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਸਮੇਤ 14 ਦੀ ਰਿਪੋਰਟ ਪੋਜ਼ਿਟਿਵ ਆਈ ਆ। ਇੱਧਰ ਫਿਰੋਜ਼ਪੁਰ ਦੇ ਵਿੱਚ ਮਾਮਲੇ ਕਾਫੀ ਜ਼ਿਆਦਾ ਆਏ, 111। ਇੱਧਰ ਜੇ ਗੁਰਦਾਸਪੁਰ ਦੀ ਗੱਲ ਕਰੀਏ, ਇੱਥੇ ਵਾਈਫ ਹਸਬੈਂਡ ਜੱਜ ਸੀਗੇ ਤਾਂ ਉਹ ਪੋਜ਼ਿਟਿਵ ਆ ਗਏ ਆ। ਵਕੀਲਾਂ ਨੇ ਜਿੰਦਰੇ ਲਾ ਦਿੱਤੇ ਚੈਂਬਰਾਂ ਨੂੰ, ਕਹਿੰਦੇ ਕਿ ਆਪਾਂ ਜਾਂਦੇ ਹੁੰਦੇ ਸੀ ਜੱਜ ਸਾਹਿਬ ਕੋਲ ਤਾਂ ਹੁਣ ਕੰਮ ਖਰਾਬ ਹੋ ਗਿਆ, ਤਾਂ ਚੈਂਬਰਾਂ ਨੂੰ ਤਾਲੇ ਜੜ ਦਿੱਤੇ ਗਏ ਆ। ਇਤਿਹਾਸਕ ਸ਼ਹਿਰ ਸਮਾਣਾ, ਸੁਣਿਆ ਹੋਏਗਾ ਹਿਸਟਰੀ ਦੇ ਵਿੱਚ ਬੰਦਾ ਸਿੰਘ ਬਹਾਦਰ ਦੇ ਹਮਲਿਆਂ 'ਚ ਜ਼ਿਕਰ ਆਉਂਦਾ ਖਾਸ ਤੌਰ ਤੇ, ਤਾਂ ਇਸ ਸ਼ਹਿਰ ਦੇ ਵਿੱਚੋਂ ਨਿੱਕਾ ਜਿਹਾ ਸ਼ਹਿਰ ਹੈ। 35 ਮਰੀਜ਼ ਆਏ ਆ, ਇੱਕ ਦੀ ਅੱਜ ਮੌਤ ਹੋ ਗਈ ਆ। ਇਹ ਤੋਂ ਇਲਾਵਾ ਤੁਸੀਂ ਵੇਖ ਲਓ ਕਿ ਇਹ ਤੇ ਪਾਬੰਦੀਆਂ ਲਾ ਰਹੇ ਆ। ਸਰਦੂਲਗੜ੍ਹ ਦੀ ਘਟਨਾ ਆ ਕਿ ਉੱਥੇ ਇਹਨਾਂ ਦਾ ਜਿਹੜਾ ਲੈਬ ਟੈਕਨੀਸ਼ੀਅਨ ਸੀਗਾ ਉਹ ਕਰੋਨਾ ਪੋਜ਼ਿਟਿਵ ਸੀਗਾ ਤੇ ਬਾਅਦ ਦੇ ਵਿੱਚ ਉਹਨੂੰ ਕੈਮਰੇ 'ਚ ਕੈਚ ਕੀਤਾ ਗਿਆ ਗੱਡੀ ਚਲਾਉਂਦੇ ਆ। ਉਹ ਕਹਿੰਦਾ ਪਿਛਲੇ 2 ਦਿਨਾਂ ਤੋਂ ਮੈਨੂੰ ਇਹਨਾਂ ਨੇ ਸਰਟੀਫਿਕੇਟ ਨਹੀਂ ਦਿੱਤਾ ਆਈਸੋਲੇਟ ਹੋਣ ਵਾਸਤੇ ਤੇ ਆਪਾਂ ਗੱਡੀ ਤੇ ਬੱਲੀ ਕਰਦੇ ਸੀ। ਮਤਲਬ ਕਿ ਦੂਜਿਆਂ ਨੂੰ ਨਸੀਹਤ, ਆਪ ਮੀਆਂ ਫਜ਼ੀਹਤ, ਤਾਂ ਆਪ ਇਹ ਕਿੰਨਾ ਕੁ ਅਮਲ ਕਰਦੇ ਆ ਵੇਖ ਲਓ। ਪਰ ਗੱਲ ਇਹ ਆ ਕਿ ਇਸ ਟਾਈਮ ਸਥਿਤੀ ਜਿਹੜੀ ਆ ਉਹ ਨਾਜ਼ੁਕ ਆ। ਨਾਜ਼ੁਕ ਇਉਂ ਆ ਕਿ ਮੌਤਾਂ ਕਾਫੀਆਂ ਹੋ ਰਹੀਆਂ। ਹੁਣ ਅੰਕੜਾ ਦੇਖੋ, ਜਿਹੜੀ ਗੱਲ ਆ ਉਹ ਚਿੰਤਾ ਵਾਲੀ ਉਹ ਇਹ ਆ ਕਿ ਸਾਨੂੰ ਸਾਫ਼ ਨਹੀਂ ਦੱਸਿਆ ਜਾ ਰਿਹਾ ਕਿ ਜਿਹੜੇ ਮਰਦੇ ਆ ਲੋਕ ਕੀ ਉਹਨਾਂ ਦੀ ਮੈਡੀਕਲ ਹਿਸਟਰੀ ਆ ਕੋਈ, ਜਾਂ ਇਲਾਜ ਦੇ ਦੌਰਾਨ ਉਹਨਾਂ ਨੂੰ ਕੋਈ ਦਿਲ ਦਾ ਦੌਰਾ ਵਗੈਰਾ ਪੈਂਦਾ, ਉਹ ਕੁਛ ਵੀ ਡਾਟਾ ਨਹੀਂ ਹੈ ਸਾਡੇ ਕੋਲ। ਅਖਬਾਰਾਂ ਰਾਹੀਂ, ਨਿਊਜ਼ ਪੋਰਟਲ ਦੇ ਰਾਹੀਂ ਇਹ ਡਾਟਾ ਆ ਜਾਂਦਾ, ਜਾਂ ਜਿਹੜਾ ਇਹਨਾਂ ਦਾ ਓਫੀਸ਼ੀਅਲ ਡਾਟਾ ਹੈ ਉਹ ਆ ਜਾਂਦਾ, ਬਟ ਇਹ ਨਹੀਂ ਦੱਸਿਆ ਜਾਂਦਾ ਕਿ ਕੋਈ ਏਜ ਗਰੁੱਪ ਕੀ ਸੀਗਾ ਪੇਸ਼ੈਂਟ ਦਾ, ਫਿਰ ਦੂਸਰੀ ਚੀਜ਼ ਇਹ ਆ ਕਿ ਕੀ ਉਹਦੀ ਮੈਡੀਕਲ ਹਿਸਟਰੀ ਸੀਗੀ ਜਾਂ ਨਹੀਂ। ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹਿਡਨ ਨੇ ਹਾਲ ਦੀ ਘੜੀ। ਜੀ ਜੀ ਜੀ। ਅਗਲੀ ਮਿੰਟੋ ਜੀ ਗੱਲ ਕਰੀਏ ਪ੍ਰਸ਼ਾਂਤ ਭੂਸ਼ਣ ਦਾ ਬਿਆਨ, ਕਹਿੰਦਾ ਮੈਂ ਰਹਿਮ ਦੀ ਭੀਖ ਨਹੀਂ ਮੰਗਾਂਗਾ, ਅਦਾਲਤ ਜੋ ਵੀ ਸਜ਼ਾ ਦੇਵੇ ਮੈਂ ਖੁਸ਼ੀ ਨਾਲ ਸਵੀਕਾਰ ਕਰਾਂਗਾ। ਦੇਖੋ 2 ਚੀਜ਼ਾਂ ਸੀਗੀਆਂ ਇਹਦੇ 'ਚ। ਕੀ ਹੁੰਦਾ, ਅੱਗੇ ਵੀ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜੋ ਕੰਟੈਂਟ ਆਫ ਕੋਰਟ ਦਾ ਮਾਮਲਾ ਹੁੰਦਾ ਨਾ, ਇਹਦੇ ਵਿੱਚ 6 ਮਹੀਨੇ ਤੱਕ ਕੈਦ ਹੁੰਦੀ ਹੈ। ਵੈਸੇ 2000 ਰੁਪਏ ਤੱਕ ਜੁਰਮਾਨਾ ਹੋ ਜਾਂਦਾ ਆ, ਸਾਫ਼ ਆ, ਕਿਉਂਕਿ ਇਹਦੇ ਵਿੱਚ ਜੋ ਸੈਕਸ਼ਨ ਹੈ ਨਾ 2A, ਉਹਦੇ ਵਿੱਚ ਸਾਫ਼ ਤੌਰ ਤੇ ਇਸ ਚੀਜ਼ ਦਾ ਪ੍ਰਬੰਧ ਹੈ। ਤਾਂ ਖੈਰ ਇਹਦੇ ਵਿੱਚ ਇੱਕ ਚੀਜ਼ ਦੀ ਹੋਰ ਵੀ ਵਿਵਸਥਾ ਹੈ, ਮਸਲਨ ਕਿ ਤੁਸੀਂ ਦੋਸ਼ੀ ਠਹਿਰਾਏ ਗਏ ਹੋ ਤੇ ਤੁਹਾਨੂੰ ਪਤਾ ਕਿ ਸਜ਼ਾ ਹੋ ਜਾਣੀ ਹੈ, ਤਾਂ ਉਸ ਵੇਲੇ ਵੀ ਤੁਸੀਂ ਅਪੋਲੋਜਾਈਜ਼ ਕਰ ਸਕਦੇ ਹੋ, ਮਾਫੀ ਮੰਗ ਸਕਦੇ ਹੋ ਕੋਰਟ ਤੋਂ, ਤੇ ਕੋਰਟ ਤੁਹਾਨੂੰ ਛੱਡ ਸਕਦੀ ਹੈ। ਮਤਲਬ ਕਿ ਉਸ ਤੋਂ ਬਾਅਦ ਦੋਸ਼ੀ ਕਰਾਰ ਦੇਣ ਤੋਂ ਬਾਅਦ ਵੀ। ਪਰ ਇੱਥੇ ਮਾਮਲਾ ਉਲਟਾ ਸੀਗਾ। ਕਿਉਂ? ਕਿਉਂਕਿ ਇਸ ਮਾਮਲੇ ਦੇ ਵਿੱਚ ਪ੍ਰਸ਼ਾਂਤ ਭੂਸ਼ਣ ਜੀ ਦਾ ਕਹਿਣਾ ਸੀਗਾ ਕਿ ਉਹਨਾਂ ਨੇ ਅਦਾਲਤ ਦੀ ਕੋਈ ਅਵੱਗਿਆ ਨਹੀਂ ਕੀਤੀ, ਕੋਈ ਅਪਮਾਨ ਨਹੀਂ ਕੀਤਾ। ਜੋ ਵਿਚਾਰਾਂ ਦਾ ਪ੍ਰਗਟਾਵਾ ਹੈ ਉਹਨਾਂ ਦਾ, ਜੋ ਉਹਨਾਂ ਦਾ ਅਧਿਕਾਰ ਖੇਤਰ ਹੈ, ਉਹਦੇ ਵਿੱਚ ਰਹਿ ਕੇ ਉਹਨਾਂ ਨੇ ਗੱਲ ਕਹੀ ਹੈ। ਔਰ ਲੋਕਾਂ ਦੀ ਜੋ ਮਤਲਬ ਕਿ ਧਾਰਨਾ ਹੈ, ਲੋਕਾਂ ਦੀ ਜਿਹੜੀ ਸੋਚ ਹੈ, ਉਹਨਾਂ ਨੇ ਉਹਦੀ ਤਰਜਮਾਨੀ ਕੀਤੀ ਆ। ਤਾਂ ਹੁਣ ਇੱਥੇ ਕੀ ਹੋ ਜਾਂਦਾ ਹੈ ਕਿ ਸਿਧਾਂਤ ਖੜਾ ਹੋ ਜਾਂਦਾ ਹੈ, ਇੱਕ ਪਾਸੇ ਸਜ਼ਾ, ਦੂਸਰੇ ਪਾਸੇ ਸਿਧਾਂਤ। ਤਾਂ ਇਹ ਸਾਫ਼ ਸੀਗਾ ਕਿ ਸ਼ਾਇਦ ਪ੍ਰਸ਼ਾਂਤ ਭੂਸ਼ਣ ਸਿਧਾਂਤ ਨਹੀਂ ਛੱਡਣਗੇ, ਮਤਲਬ ਕਿ ਉਹ ਲੜਾਈ ਲੜਨਗੇ। ਉਹਨਾਂ ਨੂੰ ਪਤਾ ਕਿ ਸਜ਼ਾ ਹੋ ਜਾਏਗੀ। ਹਾਲਾਂਕਿ ਅੱਜ ਉਹਨਾਂ ਨੇ ਅਪੀਲ ਵੀ ਕੀਤੀ ਆ ਕਿ ਜਿਹੜੀ ਉਹਨਾਂ ਦੀ ਸਜ਼ਾ, ਉਹਦਾ ਐਲਾਨ ਜਿਹੜਾ ਉਹ ਟਾਲਿਆ ਜਾਵੇ ਔਰ ਦੂਸਰੇ ਬੈਂਚ ਕੋਲੋਂ ਕਰਵਾਇਆ ਜਾਵੇ। ਤਾਂ ਉਸ ਬੈਂਚ ਨੇ ਕਿਹਾ ਕਿ ਨਹੀਂ, ਇਸ ਤਰ੍ਹਾਂ ਨਹੀਂ ਹੋ ਸਕਦਾ, ਜਿਸ ਨੇ ਦੋਸ਼ੀ ਠਹਿਰਾਇਆ ਉਹੀ ਸਜ਼ਾ ਸੁਣਾਊਗਾ। ਫਿਰ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜੋ ਜਸਟਿਸ ਅਰੁਣ ਮਿਸ਼ਰਾ ਨੇ, ਤਾਂ ਉਹ ਕਿਤੇ ਨਾ ਕਿਤੇ ਰਿਟਾਇਰਮੈਂਟ ਤੋਂ ਪਹਿਲਾਂ ਪ੍ਰਸ਼ਾਂਤ ਭੂਸ਼ਣ ਵਾਲੇ ਮਸਲੇ 'ਚ ਜ਼ਿਆਦਾ ਇੰਟਰਸਟਡ ਨੇ ਕਿ ਫੈਸਲਾ ਜਿਹੜਾ ਸੁਣਾ ਦਿੱਤਾ ਜਾਵੇ। ਉਹਨਾਂ ਨੇ ਕਿਹਾ ਕਿ ਨਹੀਂ, ਰਿਟਾਇਰਮੈਂਟ ਉਹਨਾਂ ਦੀ ਸਤੰਬਰ ਦੇ ਵਿੱਚ ਆ, ਉਹ ਤੋਂ ਪਹਿਲਾਂ ਇਹ ਬੈਂਚ ਜਿਹੜਾ ਉਹ ਫੈਸਲਾ ਸੁਣਾ ਦੇਗਾ। ਸੋ ਇਸ ਤਰ੍ਹਾਂ ਇੱਕ ਇਹਨਾਂ ਦੀ ਜਿਹੜੀ ਅਪੀਲ ਸੀਗੀ ਉਸ ਨੂੰ ਵੀ ਖਾਰਜ ਕੀਤਾ ਗਿਆ ਹੈ। ਤਾਂ ਖੈਰ ਉਹਨਾਂ ਨੇ ਕਿਹਾ ਕਿ ਮੈਂ ਰਹਿਮ ਦੀ ਭੀਖ ਨਹੀਂ ਮੰਗਣੀ, ਮੈਂ ਉਦਾਰਤਾ ਦਿਖਾਉਣ ਦੀ ਅਪੀਲ ਵੀ ਨਹੀਂ ਕਰਾਂਗਾ, ਅਦਾਲਤ ਵੱਲੋਂ ਦਿੱਤੀ ਗਈ ਸਜ਼ਾ ਨੂੰ ਮੈਂ
ਖੁਸ਼ੀ ਨਾਲ ਸਵੀਕਾਰ ਕਰਾਂਗਾ। ਤਾਂ ਇਹ ਹੈ ਜਾਨੀ ਹੁਣ ਸਿਧਾਂਤ ਦੀ ਲੜਾਈ, ਸਿਧਾਂਤਕ ਲੜਾਈ ਕਿ ਉਹ ਸੋਚਦੇ ਨੇ, ਉਹਨਾਂ ਦੀ ਸੋਚ ਦੇ ਮੁਤਾਬਕ ਉਹ ਕਹਿੰਦੇ ਆ ਕਿ ਮੈਂ ਕੁਝ ਵੀ ਗਲਤ ਨਹੀਂ ਕੀਤਾ। ਤਾਂ ਇਹਦੇ ਵਿੱਚ ਹੁਣ ਇੱਕ ਆਪਸ਼ਨ ਹੋਰ ਬਚੇਗਾ, ਕਿਉਂਕਿ ਸਿਧਾਂਤਕ ਲੜਾਈ ਜਿਹੜੀ ਆ ਉਹ ਇਸ ਤਰ੍ਹਾਂ ਨਹੀਂ ਛੱਡੀ ਜਾ ਸਕਦੀ ਕਿ ਹਾਂ ਜੀ ਮੈਂ ਸਜ਼ਾ ਖੁਸ਼ੀ ਨਾਲ ਸਵੀਕਾਰ ਕਰਾਂਗਾ। ਤਾਂ ਮੇਰੇ ਕਹਿਣ ਦਾ ਮਤਲਬ ਕਿ ਜਿਸ ਤਰ੍ਹਾਂ ਹੁਣ ਉਹਨਾਂ ਨੇ ਰਿਵਿਊ ਪਟੀਸ਼ਨ ਪਾ ਦਿੱਤੀ ਆ, ਇੱਕ ਰਿਵਿਊ ਕੀਤਾ ਜਾਵੇ ਕਿ ਕੀ ਇਹ ਮਾਮਲਾ ਜਿਹੜਾ ਵਾਜਬ ਹੈ ਜਾਂ ਗੈਰ ਵਾਜਬ ਹੈ, ਯਾਨੀ ਜਿਹਦੀ ਸੁਣਵਾਈ ਚੱਲ ਰਹੀ ਹੈ। ਤਾਂ ਦੂਸਰੇ ਪਾਸੇ ਉਹਨਾਂ ਦੇ ਕੋਲ ਇੱਕ ਸਜ਼ਾ ਤੋਂ ਬਾਅਦ ਵੀ ਆਪਸ਼ਨ ਰਹੇਗਾ। ਲੜਾਈ ਖਤਮ ਨਹੀਂ ਹੋਏਗੀ, ਲੜਾਈ ਸਿਧਾਂਤਕ ਤੌਰ ਤੇ ਜਾਰੀ ਰਹੇਗੀ। ਉਹਦੇ ਵਿੱਚ ਕੀ ਹੋਏਗਾ ਕਿ ਸਜ਼ਾ ਦੇ ਖਿਲਾਫ ਵੀ ਤੁਸੀਂ ਰਿਵਿਊ ਪਟੀਸ਼ਨ ਪਾ ਸਕਦੇ ਹੋ, ਔਰ ਜਿਹੜੀ ਰਿਵਿਊ ਪਟੀਸ਼ਨ ਹੋਏਗੀ ਉਹ ਜਾਣੀ ਉਸੇ ਬੈਂਚ ਦੇ ਕੋਲੇ, ਮਤਲਬ ਕਿ ਜਿਹੜੇ ਬੈਂਚ ਨੇ ਮਾਮਲਾ ਸੁਣਿਆ ਹੁੰਦਾ ਰਿਵਿਊ ਵੀ ਉਸਨੇ ਕਰਨਾ ਹੁੰਦਾ। ਤਾਂ ਮੈਨੂੰ ਲੱਗਦਾ ਕਿ ਇੱਥੇ ਮਾਮਲਾ ਜਿਹੜਾ ਉਹ ਗੜਬੜ ਹੋ ਜਾਏਗਾ, ਕਿਉਂਕਿ ਬਹੁਤ ਘੱਟ ਹੁੰਦਾ, ਬੜਾ ਰੇਅਰਲੀ ਹੁੰਦਾ ਹੈ ਕਿ ਕੋਈ ਬੈਂਚ ਆਪਣੇ ਹੀ ਫੈਸਲੇ ਨੂੰ ਪਲਟੇ। ਤਾਂ ਇੱਕ ਆਪਸ਼ਨ ਹੋਰ ਰਹਿ ਜਾਂਦਾ ਕਿਊਰੇਟਿਵ ਜਿਹੜੀ ਪਟੀਸ਼ਨ ਹੁੰਦੀ ਹੈ ਉਹਦਾ। ਤਾਂ ਮੇਰੇ ਖਿਆਲ ਦੇ ਨਾਲ ਉੱਥੋਂ ਤੱਕ ਪ੍ਰਸ਼ਾਂਤ ਭੂਸ਼ਣ ਜਾਣਗੇ। ਸੋ ਇਹ ਬਣ ਗਈ ਹੁਣ ਸਿੱਧੇ ਤੌਰ ਤੇ ਆਪਾਂ ਕਹਿ ਸਕਦੇ ਹਾਂ ਕਿ ਸਿਧਾਂਤ ਦੀ ਲੜਾਈ ਤੇ ਦੂਸਰੇ ਪਾਸੇ ਕੋਰਟ ਦੀ ਸਜ਼ਾ ਦੀ ਲੜਾਈ। ਤਾਂ ਮੇਰਾ ਇੱਕ ਸਵਾਲ ਬੜਾ ਆਪਣੇ ਆਪ ਨੂੰ ਬੁੱਚੀਆਂ ਪਾਉਂਦਾ ਜ਼ਹਿਨ ਦੇ ਵਿੱਚ, ਉਹ ਇਹ ਆ ਕਿ ਦੇਖੋ ਇੱਕ ਵਕੀਲ ਨੇ ਟਵੀਟ ਕੀਤਾ, ਇੱਕ ਐਕਟਿਵਿਸਟ ਨੇ ਟਵੀਟ ਕੀਤਾ, ਇੱਕ ਰਾਜਨੀਤਿਕ ਵਿਸ਼ਲੇਸ਼ਕ ਨੇ ਜਾਂ ਰਾਜਨੀਤਿਕ ਬੰਦੇ ਨੇ ਟਵੀਟ ਕੀਤਾ, ਔਰ ਟਵੀਟ ਵੀ ਜਿਹੜਾ ਸੀ ਉਹ ਕੋਰਟ ਨੂੰ ਲੈ ਕੇ ਨਹੀਂ ਸੀਗਾ, ਜੱਜਾਂ ਨੂੰ ਲੈ ਕੇ ਸੀ। ਪਰ ਜਿਸ ਸਮੇਂ ਸੁਪਰੀਮ ਕੋਰਟ ਦੇ 4 ਜੱਜ ਸੁਪਰੀਮ ਕੋਰਟ ਦੇ ਵਿੱਚੋਂ ਨਿਕਲ ਕੇ ਸੁਪਰੀਮ ਕੋਰਟ ਦੇ ਵਿਹੜੇ 'ਚ ਬਹਿ ਕੇ ਸੁਪਰੀਮ ਕੋਰਟ ਦੇ ਕੰਮਾਂ ਕਾਰਾਂ 'ਚ ਜੋ ਦਖਲ ਦਿੱਤਾ ਜਾਂਦਾ ਉਹਦੀ ਚਿੰਤਾ ਪ੍ਰਗਟਾਉਂਦੇ ਹੋਏ ਰੋਣਾ ਕਿ ਹੋ ਜਾਂਦੇ ਆ ਕਿ ਉਸ ਸਮੇਂ ਸੁਪਰੀਮ ਕੋਰਟ ਦਾ ਜੋ ਕਾਇਦਾ ਕਾਨੂੰਨ ਆ ਉਹ ਚੁੱਪ ਸੀਗਾ ਜਾਂ ਉਸ ਵੇਲੇ ਕੋਈ ਹੋਰ ਉੱਥੇ ਮਾਮਲਾ ਬਣਦਾ ਸੀਗਾ। ਤਾਂ ਉਸ ਚੀਜ਼ ਨੂੰ ਕਿਵੇਂ ਲਿਆ ਜਾਏਗਾ, ਕਿਉਂਕਿ ਆਪਾਂ ਸਿੱਧੇ ਤੌਰ ਤੇ ਦੇਖ ਸਕਦੇ ਹਾਂ ਕਿ ਉਦੋਂ ਜੱਜਾਂ ਨੇ ਹਿਲਾ ਕੇ ਰੱਖ ਦਿੱਤਾ ਸੀਗਾ। ਜੁਡੀਸ਼ਰੀ ਦੇ ਇਤਿਹਾਸ 'ਚ ਐਸਾ ਧਮਾਕਾ ਸੀਗਾ ਜੋ ਪੰਜਾਬ, ਭਾਰਤ ਮੇਰੇ ਖਿਆਲ ਦੇ ਨਾਲ ਇਸ ਖਿੱਤੇ ਦੇ ਵਿੱਚ ਹੀ ਕਦੇ ਇੱਧਰੋਂ ਨਹੀਂ ਸੀ ਦੇਖਿਆ ਗਿਆ, ਜੋ ਉਸ ਧਮਾਕੇ ਦੇ ਵਿੱਚੋਂ ਦ੍ਰਿਸ਼ਟਾਂਤ ਸਾਨੂੰ ਵੇਖਣ ਨੂੰ ਮਿਲਿਆ। ਤਾਂ ਖੈਰ ਇਹ ਦੇਖਦੇ ਹਾਂ ਅੱਗੇ ਕੀ ਹੁੰਦਾ। ਸੋ ਮਾਮਲਾ ਜਿਹੜਾ ਹੁਣ ਸਜ਼ਾ ਤੱਕ ਹੀ ਜਾਏਗਾ ਜਾਂ ਰਿਵਿਊ ਦੇ ਵਿੱਚ ਕੁਝ ਬਦਲੇਗਾ। ਬਹੁਤ ਇੰਟਰਸਟਿੰਗ ਮੋਡ ਤੇ ਹੈ ਇਹ ਲੜਾਈ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ ਹਾਂ, ਕਹਿੰਦੇ ਸਿੱਖਾਂ ਨੂੰ ਲਵ ਕੁਸ਼ ਦਾ ਵੰਸ਼ ਦੱਸਣ ਵਾਲੇ ਸਾਬਕਾ ਜਥੇਦਾਰ ਇਕਬਾਲ ਸਿੰਘ ਨੂੰ ਪੰਥ ਚੋਂ ਛੇਕਿਆ। ਦੇਖੋ ਜਥੇਦਾਰਾਂ ਦੇ ਵੀ 2 ਗਰੁੱਪ ਆ ਨਾ, ਹੁਣ ਇੱਕ ਤੇ ਜਥੇਦਾਰ ਹੈਗੇ ਮਤਵਾਦੀ ਜਥੇਦਾਰ, ਦੂਸਰੇ ਹੈਗੇ ਆ SGPC ਵਾਲੇ ਜਥੇਦਾਰ। ਤਾਂ ਇਹ ਜਿਹੜੇ ਇਸ ਵੇਲੇ ਇਕਬਾਲ ਸਿੰਘ ਨੂੰ ਹੁਕਮ ਸੁਣਾ ਰਹੇ ਆ, ਇਹ ਆ ਮਤਵਾਦੀ ਜਥੇਦਾਰ ਭਾਈ ਧਿਆਨ ਸਿੰਘ ਮਾਂਡਾ। ਤਾਂ ਉਹਨਾਂ ਨੇ ਅੱਜ ਇਹ ਐਲਾਨ ਕਰ ਦਿੱਤਾ ਕਿ ਇਹਨਾਂ ਨੂੰ ਪੰਥ ਚੋਂ ਛੇਕਿਆ ਜਾ ਰਿਹਾ। ਹੁਣ ਦੇਖੋ ਇਹ ਇੱਕ ਅਜੀਬੋ ਗਰੀਬ ਸਿਚੁਏਸ਼ਨ ਹੁੰਦੀ ਆ। ਅੱਗੇ ਵੀ ਆਪਾਂ ਦੇਖਿਆ ਕੁਝ ਮਾਮਲਿਆਂ ਦੇ ਵਿੱਚ ਇਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਤਲਬ ਕਰ ਲਿਆ ਸੀ, ਯਾਦ ਹੋਣਾ ਤੁਹਾਨੂੰ। ਸੁਖਬੀਰ ਸਿੰਘ ਬਾਦਲ ਨੂੰ ਤਲਬ ਕਰ ਲਿਆ ਸੀ, ਉਹ ਕਹਿੰਦਾ ਕਿ ਕਾਹਦੇ ਜਥੇਦਾਰ ਮੈਂ ਨਹੀਂ ਜਾਂਦਾ। ਤੇ ਚਲੋ ਸੁਖਬੀਰ ਸਿੰਘ ਬਾਦਲ ਤੇ ਨਹੀਂ ਗਿਆ, ਇਹਨਾਂ ਦੇ ਵਿੱਚੋਂ ਇਹਨਾਂ ਦੇ ਆਪਣੇ ਕੁਝ ਖਾਸ ਬੰਦੇ ਜਿਹੜੇ ਸੀਗੇ ਉਹ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਬੈਠਕ ਦੇ ਵਿੱਚ ਬੋਲੀ ਖਾ ਕੇ ਆਏ ਸੀਗੇ ਬਾਅਦ ਦੇ ਵਿੱਚ, ਔਰ ਮੈਂ ਉਸ ਦਿਨ ਉੱਥੇ ਸੀਗਾ ਬਾਦਲ ਪਿੰਡ ਦੇ ਵਿੱਚ ਜਿਸ ਦਿਨ ਇਹ ਜਾ ਕੇ ਆਏ। ਸੋ ਇਸ ਤਰ੍ਹਾਂ ਵੀ ਹੋ ਜਾਂਦਾ, ਕੁਛ ਇਹਨਾਂ ਦੇ ਆਪਣੇ ਬੰਦੇ, ਮੋਹਕਮ ਸਿੰਘ ਵੀ ਉਹਨਾਂ ਦੇ ਵਿੱਚ ਇੱਕ ਸੀਗਾ ਸ਼ਾਮਲ। ਤਾਂ ਖੈਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਸ ਵੇਲੇ ਜਿੱਦਾਂ ਕਹਿ ਲਈਏ ਕਿ ਪੰਬਲ ਭੂਸੇ ਵਾਲੀਆਂ ਇਹਨਾਂ ਨੇ ਛੇਕ ਦਿੱਤਾ। ਹੁਣ ਜੇ ਮੰਨ ਲਓ ਦੂਸਰੇ ਜਥੇਦਾਰ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਆ, ਤਾਂ ਜੇ ਉਹ ਮਾਮਲੇ ਨੂੰ ਨਹੀਂ ਅੱਗੇ ਲਿਜਾਂਦੇ, ਮਤਲਬ ਕਿ ਕੋਈ ਇਹਨਾਂ ਦਾ ਸਪਸ਼ਟੀਕਰਨ ਨਹੀਂ ਲੈਂਦੇ, ਕੋਈ ਇਹਨਾਂ ਦੀ ਤਲਬੀ ਨਹੀਂ ਹੁੰਦੀ, ਕੁਛ ਨਹੀਂ ਹੁੰਦਾ, ਮਸਲਨ ਛੱਡ ਦਿੰਦੇ ਆ, ਤਾਂ ਕੀ ਮੰਨਿਆ ਜਾਏਗਾ? ਇਕਬਾਲ ਸਿੰਘ ਨੂੰ ਪੰਥ ਦਾ ਹਿੱਸਾ ਮੰਨਿਆ ਜਾਊਗਾ ਜਾਂ ਪੰਥ ਚੋਂ ਛੇਕਿਆ ਮੰਨਿਆ ਜਾਊਗਾ? ਪਰ ਮੇਰੇ ਖਿਆਲ ਦੇ ਨਾਲ ਆ, ਚਲੋ ਜੋ ਮਰਜ਼ੀ ਆ, ਇਹਨਾਂ ਦਾ ਤਾਂ ਹੁਣ ਚੱਲੀ ਜਾਣਾ। ਇਹ ਤੇ ਕਾਫੀ ਲੰਮੇ ਸਮੇਂ ਤੋਂ ਚੱਲਦਾ ਹੀ ਆਇਆ, ਸਭੇ ਵਾਲੇ ਸਰਬੱਤ ਖਾਲਸੇ ਤੋਂ ਬਾਅਦ ਚੱਲੀ ਆ ਰਿਹਾ। ਪਰ ਗੱਲ ਇਹ ਆ ਕਿ ਇੱਕ ਤੇ ਕੀ ਇਹ ਜਿਹੜੇ ਜਥੇਦਾਰ ਸਾਰੇ ਆ ਉਹ ਇੱਕ ਮਤ ਹੈਗੇ ਆ ਮਤਵਾਦੀ ਜਥੇਦਾਰ। ਦੂਜਾ ਇਹ ਆ ਕਿ ਕੀ ਪੰਥ ਨੇ ਪਹਿਲਾਂ ਇਕਬਾਲ ਸਿੰਘ ਨੂੰ ਪ੍ਰਵਾਨਿਤ ਕੀਤਾ ਹੋਇਆ? ਮੇਰੇ ਖਿਆਲ ਦੇ ਨਾਲ ਤੇ ਸਿੱਖਾਂ ਦੇ ਇੱਕ ਬਹੁਤ ਵੱਡੇ ਹਿੱਸੇ ਨੇ ਉਦਾਂ ਨਹੀਂ ਮਨ ਚੋਂ ਲਾ ਕੇ ਸੁੱਟ ਦਿੱਤਾ ਸੀਗਾ ਇਕਬਾਲ ਸਿੰਘ ਦਾ ਇਕਬਾਲ, ਜਿਸ ਦਿਨ ਇਹਨਾਂ ਨੇ ਇਹ ਰੀਲ ਪਾਉਣੀ ਸ਼ੁਰੂ ਕੀਤੀ ਸੀਗੀ। ਔਰ ਇਹ ਅੱਜ ਦੀ ਨਹੀਂ, ਮੈਂ ਅੱਗੇ ਵੀ ਕਿਹਾ ਸੀਗਾ, ਬਹੁਤ ਚਿਰ ਦੀ ਆ। ਔਰ ਫਿਰ ਇਹਨਾਂ ਦੇ ਜਿਸ ਤਰ੍ਹਾਂ ਦੇ ਕੰਮਕਾਜ ਸੀ, ਹੁਣ ਜੋ ਮਰਜ਼ੀ ਰੌਲਾ ਪਾਈ ਜਾਣ,
ਹਰੇਕ ਫੈਸਲੇ ਦੇ ਵਿੱਚ ਇਹ ਨਾਲ ਹੁੰਦੇ ਸੀਗੇ। RSS ਦੇ ਖਿਲਾਫ ਹੁਕਮਨਾਮਾ ਵੀ ਜਾਰੀ ਕੀਤਾ, ਉਦੋਂ ਵੀ ਨਾਲ ਸੀ। ਤੇ ਜਦੋਂ ਹੁਣ RSS ਦੇ ਨਾਲ ਪ੍ਰੇਮ ਪੈ ਗਿਆ, ਪ੍ਰੇਮ ਪੀਂਘਾਂ ਝੂਟੀਆਂ, ਉਦੋਂ ਉਧਰ ਵੀ ਹੋ ਗਏ। ਤੇ ਮੁੜ ਕੇ ਕਹਿੰਦੀ ਜੀ ਮੇਰਾ ਤਾਂ ਦਬਾਅ ਦੇ ਹੇਠ ਸਾਈਨ ਕਰਵਾ ਲਿਆ ਸੀ ਉੱਥੇ। ਸੋ ਐਸਾ ਹੈ। ਤਾਂ ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਜੇ ਦੇਖੀਏ ਆਪਾਂ ਸਮੁੱਚੇ ਪੰਥ ਦੇ ਦ੍ਰਿਸ਼ਟੀਕੋਣ ਤੋਂ, ਤਾਂ ਬਹੁਤ ਪਹਿਲਾਂ ਬਹੁਤ ਵੱਡੇ ਤਬਕੇ ਨੇ ਮਨੋਂ ਲਾ ਰੱਖਿਆ। ਜੀ ਜੀ ਜੀ। ਅਗਲੀ ਇਵੈਂਟ ਜੀ ਗੱਲ ਕਰੀਏ, ਕਹਿੰਦੇ ਕੈਬਨਿਟ ਮੰਤਰੀ ਧਰਮਸੋਤ ਨੇ ਰਾਜੀਵ ਲੌਂਗੋਵਾਲ ਸਮਝੌਤੇ ਨੂੰ ਦੱਸਿਆ 13ਵੀਂ ਗੱਲ। ਇਹ ਵੈਸੇ ਜਦੋਂ 13ਵੀਂ ਕਰਦੇ ਤੁਹਾਨੂੰ ਪਤਾ ਹੀ ਹੈ, ਸਾਧੂ ਸਿੰਘ ਧਰਮਸੋਤ ਹੋਰੇ ਨਵੀਂ ਸਰਕਾਰ ਬਣੀ ਸੀ ਤੇ ਰੇੜਕਾ ਪਾ ਕੇ ਬਹਿ ਗਏ ਕਿ ਤੁਸੀਂ ਮੇਰਾ ਨੀਂਹ ਪੱਤਰ ਤੇ ਨਾਂ ਕਿਉਂ ਨਹੀਂ ਜੇ ਲਿਖਿਆ। ਤੇ ਉਦੋਂ ਤੁਹਾਨੂੰ ਪਤਾ ਹੀ ਹੈ ਕੈਪਟਨ ਅਮਰਿੰਦਰ ਸਿੰਘ ਹੋਰੀ ਬੜੇ ਨਾਅਰੇ ਠੋਕਦੇ ਹੁੰਦੇ ਸੀ ਜ਼ੋਰ ਜ਼ੋਰ ਨਾਲ ਕਿ VIP ਕਲਚਰ ਰਹਿਣ ਨਹੀਂ ਦੇਣਾ। ਘੁੱਗੂ ਜਿਹੜਾ ਆ ਉਹ ਕਾਰ ਤੇ ਬਹਿਣ ਨਹੀਂ ਦੇਣਾ, ਘੁੱਗੂ ਜਿਹਾ ਨਹੀਂ ਲਾਉਂਦੇ ਹੁੰਦੇ ਲਾਲ ਘੁੱਗੂ ਜਿਹਾ। ਸੋ ਇਸ ਤਰ੍ਹਾਂ ਦੇ ਨਾਅਰੇ ਚੱਲਦੇ ਹੁੰਦੇ ਕਿ ਤੇ ਇਹ ਜਨਾਬ ਜਿਹੜੇ ਆ ਉਹ ਇੱਕ ਬੀਬੀ ਪ੍ਰਿੰਸੀਪਲ ਨਾਲ ਜਾ ਕੇ ਔਖੇ ਸੌਖੇ ਹੋ ਗਏ ਸੀਗੇ ਕਿ ਨੀਂਹ ਪੱਥਰ ਦੇ ਵਿੱਚ ਮੇਰਾ ਨਾਂ ਕਿਉਂ ਨਹੀਂ ਲਿਖਿਆ। ਔਰ ਇਹੋ ਜਿਹੇ ਨੀਂਹ ਪੱਥਰ ਮੁੜ ਕੇ ਜਿਹੜੇ ਨਾ ਢੁੱਡ ਮਾਰ ਕੇ ਸੰਡੇ ਜਿਹੜੇ ਉਹ ਢਾਉਂਦੇ ਫਿਰਦੇ ਹੁੰਦੇ ਆ ਕਿ ਮਗਰੋਂ ਲੈ ਯਾਰ ਇੰਨਾ ਚਿਰ ਹੋ ਗਿਆ ਇਹ ਬੁਰਜੀ ਜੀ ਇੱਥੇ ਖਲੋਤੀ ਆ। ਤਾਂ ਖੈਰ ਚਲੋ ਇਹ ਇਹਨਾਂ ਦੀ ਆਪਣੀ ਸੋਚ ਆ, ਰਾਜਨੀਤੀ ਇਸੇ ਤਰ੍ਹਾਂ ਚੱਲਦੀ ਆ। ਅੱਜ ਤੁਹਾਨੂੰ ਪਤਾ ਹੀ ਆ ਕਿ ਸੰਤ ਹਰਚੰਦ ਸਿੰਘ ਲੰਗੋਵਾਲ ਹੋਰਾਂ ਦੀ ਬਰਸੀ ਸੀਗੀ। ਇਸ ਮੌਕੇ ਤੇ ਸਮਾਗਮ ਹੋਏ ਆ। ਵੈਸੇ ਅਕਾਲੀ ਵੀ ਕਰਦੇ ਆ, ਕਾਂਗਰਸੀ ਵੀ ਕਰੀ ਜਾਂਦੇ ਆ। ਔਰ ਕਮਾਲ ਦੀ ਗੱਲ ਆ ਕੁਛ ਲੋਕ ਤੇ ਜਿਹੜੇ ਮਾਰਨ ਵਾਲੇ ਆ ਉਹਨਾਂ ਨੂੰ ਵੀ ਸ਼ਹੀਦ ਕਹਿ ਦਿੰਦੇ ਆ ਤੇ ਇਹਨਾਂ ਨੂੰ ਵੀ ਸ਼ਹੀਦ ਕਹਿ ਦਿੰਦੇ ਆ। ਕੁਛ ਇਸ ਤਰ੍ਹਾਂ ਦਾ ਹੈ ਸਾਰਾ ਕੁਛ, ਤੁਹਾਨੂੰ ਪਤਾ ਹੀ ਹੈ। ਤਾਂ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਤਾਂ ਇਹਨਾਂ ਨੂੰ ਜਦੋਂ ਰਾਜੀਵ ਲੌਂਗੋਵਾਲ ਸਮਝੌਤੇ ਬਾਰੇ ਪੁੱਛਿਆ ਗਿਆ ਤੇ ਕਹਿੰਦੇ ਕਿ 13ਵੀਂ ਗੱਲ ਆ ਇਹ ਪੰਜਾਬ ਸਰਕਾਰ ਦਾ ਨਹੀਂ ਸਗੋਂ ਪਾਰਟੀ ਲੈਵਲ ਦਾ ਫੈਸਲਾ ਸੀਗਾ, ਇਸ ਬਾਰੇ ਕੋਈ ਗੱਲ ਨਹੀਂ ਕਰਨੀ ਚਾਹੁੰਦੇ। ਹੁਣ 13ਵੀਂ ਗੱਲ ਦਾ ਮੈਨੂੰ ਨਹੀਂ ਪਤਾ ਲੱਗਿਆ ਕਿ 13ਵੀਂ ਗੱਲ ਕਿਹੜੀ ਹੁੰਦੀ ਆ। ਕਿਤੇ ਜਗੋ 13ਵੀਂ ਨਹੀਂ ਸੋਚਦੇ, ਜੇ ਸੋਚਦੇ ਤੇ ਚੰਗੀ ਤਰ੍ਹਾਂ ਕਹਿ ਦੇਣਾ ਚਾਹੀਦਾ। ਕਿਉਂਕਿ ਹਰਚੰਦ ਸਿੰਘ ਲੰਗੋਵਾਲ ਨਾਲ ਕੀਤੀ ਜਗੋ 13ਵੀਂ ਇਹਨਾਂ ਨੇ, ਆਪਣਿਆਂ ਨੇ ਵੀ ਔਰ ਬੇਗਾਨਿਆਂ ਨੇ ਵੀ, ਆਪਣਿਆਂ ਨੇ ਵੀ ਬੇਗਾਨਿਆਂ ਨੇ ਵੀ ਖਲਨਾਇਕ ਬਣਾ ਕੇ ਰੱਖ ਦਿੱਤਾ। ਬੰਦਾ ਜੇ ਆਪਾਂ ਦੇਖੀਏ ਉਹਦਾ ਪਿਛੋਕੜ ਫੋਲ ਕੇ ਬੰਦਾ ਇੰਨਾ ਮਾੜਾ ਨਹੀਂ ਸੀਗਾ। ਬੜੇ ਮੌਕਿਆਂ ਤੇ ਇੱਕ ਵਾਰੀ ਚੀਫ ਮਿਨਿਸਟਰੀ ਛੱਡ ਦਿੱਤੀ ਉਹਨੇ, ਤਾਂ ਹੀ ਜਸਟਿਸ ਗੁਰਨਾਮ ਸਿੰਘ ਬਣ ਗਿਆ ਸੀ। ਇੱਕ ਮੌਕੇ ਤੇ ਫਿਰ ਇਹਨਾਂ ਨੇ ਮਿਨਿਸਟਰੀ ਛੱਡ ਦਿੱਤੀ। ਸੁਖਦੇਵ ਸਿੰਘ ਢੀਂਡਸੇ ਨੂੰ ਆਜ਼ਾਦ ਜਿਤਾ ਦਿੱਤਾ ਸੀ, ਜਸਮਤ ਸਿੰਘ ਢਿੱਲੋਂ ਨੂੰ ਆਜ਼ਾਦ ਜਿਤਾ ਦਿੱਤਾ ਸੀਗਾ। ਬੜੇ ਮੌਕਿਆਂ ਤੇ ਮਤਲਬ ਕਿਸ ਤਰ੍ਹਾਂ ਦੇ ਬੰਦੇ ਸੀਗੇ। ਪਰ ਐਨ ਮੌਕੇ ਤੇ ਜਦੋਂ ਕਹਿ ਲਈਏ ਕਿ ਰਾਜਨੀਤੀ ਨੇ ਬਹੁਤ ਗਹਿਰੀਆਂ ਚਾਲਾਂ ਚੱਲੀਆਂ, ਆਪਣੇ ਵੀ ਚੱਲ ਗਏ ਬਗਾਨੇ ਵੀ ਚੱਲ ਗਏ, ਇੱਕ ਐਸੇ ਟਰੈਪ ਦੇ ਵਿੱਚ ਫਸ ਗਏ, ਐਸਾ ਫੈਸਲਾ ਕਰੇ ਜਿਹੜਾ ਕਿ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਪੰਜਾਬ ਨੂੰ ਵੇਚਣ ਦੇ ਤੁੱਲ ਸੀ, ਪੰਜਾਬ ਨੂੰ ਮਕਾਉਣ ਦੇ ਤੁੱਲ ਸੀ। ਤਾਂ ਉਹੀ ਫੈਸਲਾ ਲੈ ਬੈਠਾ। ਪਰ ਗੱਲ ਇਹ ਆ ਕਿ ਖੁੱਲ ਕੇ ਬੋਲੋ ਤੇ ਸਹੀ ਨਾ, ਖੁੱਲ ਕੇ ਬੋਲੋ ਕਿ ਹਾਂ ਆਹੀ ਤੇ ਮੇਰਾ ਇੱਕ ਸਵਾਲ ਰਹਿੰਦਾ ਕਿ ਹੁਣ ਕੁਛ ਲੋਕ ਜਿਹੜੇ ਆ ਉਹ ਬੜਾ ਜਸ ਗਾ ਰਹੇ ਆ ਕੈਪਟਨ ਅਮਰਿੰਦਰ ਸਿੰਘ ਦਾ। ਕਹਿੰਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਬੱਲਾ ਬੱਲਾ ਕਿਆ ਸਟੈਂਡ ਲਿਆ ਯਾਰ। ਆ ਜਿਹੜੀ ਪਰਸੋਂ ਦੀ ਮੀਟਿੰਗ ਸੀ ਕਾਹਦਾ ਸਟੈਂਡ ਲਿਆ। ਦੀਵੇ ਬੁਝੇ ਦੇ ਵਿੱਚ ਤੇਲ ਪਾਉਣ ਦਾ ਫਾਇਦਾ ਕੀ ਹੈ। ਗੱਲਾਂ ਜਿੰਨੀਆਂ ਮਰਜ਼ੀ ਕਰ ਲਓ, ਗੱਲਾਂ ਤੇ ਅਸੀਂ ਵੀ ਕਰੀ ਜਾਂਦੇ ਹਾਂ। ਤੁਹਾਡੇ ਕੋਲ ਪਾਵਰ ਸੀਗੀ, ਤੁਸੀਂ ਪਾਵਰ ਇਸਤੇਮਾਲ ਕਿਉਂ ਨਹੀਂ ਕੀਤੀ। ਹੁਣ ਵੀ ਤੁਸੀਂ ਇਹ ਕਿਉਂ ਨਹੀਂ ਦੱਸਦੇ ਕਿ ਇੰਦਰਾ ਗਾਂਧੀ ਨੇ 78 ਧਾਰਾ ਪਾ ਕੇ ਜਿਹੜਾ ਸਾਡਾ ਪੁਨਰਗਠਨ ਐਕਟ ਸੀਗਾ ਤਾਂ ਉਹਦੇ 'ਚ ਬਹੁਤ ਵੱਡਾ ਧੱਕਾ ਕੀਤਾ, ਸਾਡੇ ਨਾਲ ਧਰੋਹ ਕੀਤਾ। ਉਸ ਤੋਂ ਪਹਿਲਾਂ ਗੁਲਜ਼ਾਰੀ ਲਾਲ ਨੰਦਾ ਨੇ ਕੀਤਾ, ਉਹ ਵੀ ਕਾਂਗਰਸੀ ਸੀਗਾ। ਫਿਰ ਉਸ ਤੋਂ ਇਲਾਵਾ ਜਦੋਂ 78 ਨੂੰ ਚੈਲੰਜ ਕੀਤਾ ਗਿਆ, ਇੰਦਰਾ ਗਾਂਧੀ ਨੇ ਦਰਬਾਰਾ ਸਿੰਘ ਦੀ ਬਾਂਹ ਮਰੋੜ ਕੇ ਇੱਕ ਹੋਰ ਧਰੋਹ ਕੀਤਾ। ਰਾਜੀਵ ਲੌਂਗੋਵਾਲ ਸਮਝੌਤਾ ਲਲਚਾ ਕੇ ਜਾਂ ਡਰਾ ਕੇ ਜਿਸ ਤਰ੍ਹਾਂ ਮਰਜ਼ੀ ਕੀਤਾ, ਗੁੰਮਰਾਹ ਕਰਕੇ ਕੀਤਾ, ਉਹ ਵੀ ਇੱਕ ਹੋਰ ਧੱਕਾ ਸੀਗਾ। ਧੱਕੇ ਦੇ ਧੱਕਾ ਤੁਸੀਂ ਕਿਉਂ ਨਹੀਂ ਕਹਿੰਦੇ ਜੀ ਪੰਜਾਬ ਸੜ ਉੱਠੂਗਾ। ਇਹਦਾ ਮਤਲਬ ਇਹ ਆ ਕਿ ਇੱਕ ਪੂਰੀ ਮੋਰਚੇ ਤੋਂ ਬਾਅਦ ਜੋ ਪੰਜਾਬ ਦੇ ਵਿੱਚ ਅੱਗ ਬਲੀ ਉਹਦੇ ਵਾਸਤੇ ਫਿਰ ਤੁਸੀਂ ਜ਼ਿੰਮੇਵਾਰ ਸੀਗੇ, ਕਿਉਂਕਿ ਸਰਕਾਰ ਤਾਂ ਉਦੋਂ ਕਾਂਗਰਸ ਦੀ ਸੀਗੀ। ਸੋ ਆਹ ਗੱਲਾਂ ਜਿਹੜੀਆਂ ਨੇ ਖੁੱਲ੍ਹ ਕੇ ਕਰਨੀਆਂ ਚਾਹੀਦੀਆਂ। ਕਹਿ ਦੇਣ ਕਿ ਹਾਂ ਭਾਈ ਹੁਣ ਅਸੀਂ ਪਛਤਾਵਾ ਕਰਦੇ ਹਾਂ, ਸਾਡੀ ਪਾਰਟੀ ਨੇ ਜੋ ਕੀਤਾ ਉਹ ਬਹੁਤ ਮਾੜਾ ਕੀਤਾ। ਹੁਣ ਵੀ ਤੇ ਇਹਨਾਂ ਦੇ ਕਾਂਗਰਸੀ ਕਹਿੰਦੇ ਆ ਕਿ ਸਾਡੀ ਪਾਰਟੀ ਦੇ ਰਾਜ ਦੇ ਵਿੱਚ ਕਤਲੇਆਮ ਜਿਹੜਾ ਹੋਇਆ ਸੀ ਦਿੱਲੀ 'ਚ ਗਲਤ ਹੋਇਆ, ਤੇ ਇਸ ਚੀਜ਼ ਨੂੰ ਵੀ ਮੰਨੋ ਨਾ। ਐਵੇਂ ਅੱਧੀ ਅਧੂਰੀ ਜੀ 13ਵੀਂ ਗੱਲ ਕਰਦੇ ਨਹੀਂ, ਗੱਲ ਖੋਲ ਕੇ ਕਰੋ। ਸਵਾਦ ਤਾਂ ਆਉਂਦਾ ਤੁਸੀਂ ਉਸ ਤਰ੍ਹਾਂ ਕਹਿ ਦਿੰਦੇ ਜੇ ਕਿ ਅਸੀਂ ਪੰਜਾਬ ਪ੍ਰਸਤ ਹਾਂ, ਅਸੀਂ ਇਹਨਾਂ ਦੇ ਪਾਣੀਆਂ ਦੇ ਰਾਖੇ ਆ, ਫਲਾਂ ਟਮਕਾਨਾ ਹੀ। ਤੁਸੀਂ ਦੋਗਲੇ ਲੋਕ ਹੋ, ਤੁਸੀਂ ਹਾਈਕਮਾਂਡ ਨੂੰ ਵੀ ਖੁਸ਼ ਕਰਨਾ ਹੁੰਦਾ, ਵਿੱਚ ਤੁਸੀਂ RSS ਨੂੰ ਵੀ ਖੁਸ਼ ਰੱਖਦੇ ਹੋ, ਤੀਜੇ ਪਾਸੇ ਆਪਣੇ ਵੋਟਰਾਂ ਨੂੰ ਵੀ ਖੁਸ਼ ਕਰੀ ਜਾਂਦੇ ਹੋ। ਸੋ
ਇਹ ਖੁਸ਼ਨੂਦੀਆਂ ਵਾਲੀ ਖੇਡ ਜਿਹੜੀ ਹੈ ਨਹੀਂ ਖੇਡੀ ਜਾਣੀ ਚਾਹੀਦੀ, ਕਿਉਂਕਿ ਇਸ ਵੇਲੇ ਮਸਲਾ ਹੋਣ ਦਾ ਹੈ। ਜੀ ਜੀ ਬਿਲਕੁਲ। ਅਗਲੀ ਮਿੰਟੂ ਜੀ ਆਪਾਂ ਜੇ ਗੱਲ ਕਰਦੇ ਜਾਈਏ ਤਾਂ ਡੀਸੀ ਨੇ ਕਿਸਾਨਾਂ ਨੂੰ ਯੂਰੀਆ ਦੀ ਜ਼ਿਆਦਾ ਵਰਤੋਂ ਕਰਨ ਦੇ ਉੱਤੇ ਦਿੱਤੀ ਹੈ ਚੇਤਾਵਨੀ। ਦੇਖੋ, ਇਹ ਵਧੀਕ ਡਿਪਟੀ ਕਮਿਸ਼ਨਰ ਬੀਬੀ ਰਾਜਦੀਪ ਕੌਰ ਜੀ ਦਾ ਇਹ ਹੁਕਮ ਆ। ਉਹ ਕਹਿੰਦੇ ਆ ਕਿ ਯੂਰੀਆ ਨਿਸ਼ਚਿਤ ਮਾਤਰਾ ਦੇ ਵਿੱਚ ਹੀ ਪੈਣਾ ਚਾਹੀਦਾ, ਤੇ ਕਿੱਲੇ 'ਚ ਤੁਸੀਂ 110 ਕਿਲੋ ਯੂਰੀਆ ਹੀ ਵਰਤ ਸਕਦੇ ਹੋ। ਮਤਲਬ ਕਿ ਛਮਾਈ ਦੀ ਜਿਹੜੀ ਫਸਲ ਆ, ਛਮਾਈ ਦੇ ਵਿੱਚ 1 ਕੁਆਂਟਲ 10 ਕਿਲੋ ਯੂਰੀਆ ਹੀ ਪਾ ਸਕਦੇ ਹੋ। ਇਸ ਤੋਂ ਵੱਧ ਪਾਉਣ ਦੀ ਮਨਾਹੀ ਹੈ। ਪਹਿਲੀ ਵਾਰੀ ਮੈਨੂੰ ਜ਼ਾਤੀ ਤੌਰ ਤੇ ਪਤਾ ਲੱਗਿਆ, ਜੇ ਤੁਹਾਨੂੰ ਪਤਾ ਹੋਵੇ ਤਾਂ ਮੈਨੂੰ ਦੱਸ ਦੇਣਾ। ਤਾਂ ਨਾਲ ਹੀ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਕਿਸਾਨ ਹੈ ਜਿਹੜੇ ਉਹ ਕੀ ਕਰਦੇ ਆ ਕਿ ਜਿਸ ਤਰ੍ਹਾਂ ਆਪਣੇ ਸਾਥੀ ਕਿਸਾਨਾਂ ਜਾਂ ਸਹਿਕਾਰੀ ਸਭਾਵਾਂ ਲਈ ਯੂਰੀਆ ਖਰੀਦਦੇ ਆ, ਜੋ ਕਿ ਗੈਰ ਕਾਨੂੰਨੀ ਹੈ। ਤਾਂ ਦੂਜੇ ਪਾਸੇ ਨੇ ਕਿਹਾ ਕਿ ਬਿਲਿੰਗ ਦੇ ਵਿੱਚ ਵੀ ਗੜਬੜ ਹੁੰਦੀ ਹੈ। ਕੁਝ ਦੁਕਾਨਦਾਰ ਜਿਹੜੇ ਹਨ ਅਧਿਕਾਰਤ ਤੌਰ ਤੇ ਯੂਰੀਆ, ਕਿਉਂਕਿ ਸਬਸਿਡੀ ਹੈ ਨਾ ਯੂਰੀਆ ਦੇ ਵਿੱਚ, ਤਾਂ ਕਹਿੰਦੇ ਕਿ ਕਿਸਾਨਾਂ ਨੂੰ ਜਿਹੜੀ ਉਹਨਾਂ ਨੇ ਖਰੀਦ ਕੀਤੀ ਹੁੰਦੀ ਹੈ ਉਹਦੇ ਤੋਂ ਵੱਧ ਦਾ ਬਿੱਲ ਕੱਟ ਦਿੰਦੇ ਆ, ਕਿਸਾਨ ਬਿੱਲ ਨਹੀਂ ਦੇਖਦੇ। ਹੁਣ ਦੇਖੋ, ਬੜੀ ਮੈਨੂੰ ਅਜੀਬੋ ਗਰੀਬ ਜੀ ਇਹ ਲੱਗੀ ਆ ਗੱਲ ਕਿ ਜੇ ਬਿਲਿੰਗ ਦੇ ਵਿੱਚ ਦੁਕਾਨਦਾਰ ਇਸ ਤਰ੍ਹਾਂ ਕਰਦੇ ਆ, ਹੁਣ ਕਿਸਾਨ ਤੇ ਮੇਰੇ ਖਿਆਲ ਦੇ ਨਾਲ ਲਾ ਲਓ ਕਿ 50% ਪੜ੍ਹੇ ਹੀ ਨਹੀਂ ਹੋਣੇ। ਜਿਹੜਾ ਛੋਟਾ ਜ਼ਿਮੀਂਦਾਰ ਆ 2-2.5 ਕਿੱਲਿਆਂ ਵਾਲਾ ਕਿੱਥੇ ਪੜ੍ਹਦਾ, ਉਹ ਤੇ ਮਸੀਂ ਆਪਣੇ ਬੱਚੇ ਨੂੰ 10 ਮਸਾਂ ਕਰਾਉਂਦਾ ਦੋ ਪਿੱਟ ਕੇ। ਤਾਂ ਇਹ ਆ ਕਿ ਤੁਸੀਂ ਜਾ ਕੇ ਦੁਕਾਨਦਾਰਾਂ ਨਾਲ ਗੱਲ ਕਰੋ, ਕਿਸਾਨਾਂ ਨੂੰ ਕਾਹਦਾ ਦਾਬਾ ਮਾਰੀ ਜਾਂਦਾ। ਪਰ ਜਿਹੜੀ ਇੱਕ ਚੀਜ਼ ਇਹਦੇ 'ਚ ਮੈਨੂੰ ਜੋ ਝਲਕੀ ਆ ਉਹ ਇਹ ਆ ਕਿ ਹੋ ਸਕਦਾ ਕਿ ਆਉਣ ਵਾਲੇ ਸਮੇਂ 'ਚ ਜਿਹੜੀ ਸ਼ਾਂਤਾ ਕੁਮਾਰ ਕਮੇਟੀ ਬਣੀ ਸੀਗੀ, ਜਿਹਦੀਆਂ ਸਿਫਾਰਸ਼ਾਂ ਤੋਂ ਬਾਅਦ ਹੀ ਆ ਜਿਹੜੇ ਆਰਡੀਨੈਂਸ ਆਏ ਆ, ਉਹਦੇ ਵਿੱਚ ਜੇ ਤੁਸੀਂ ਚੰਗੀ ਤਰ੍ਹਾਂ ਨਿਗਾਹ ਮਾਰੋਗੇ ਨਾ, ਉਹਦੇ ਵਿੱਚ ਇੱਕ ਚੀਜ਼ ਹੋ ਰਿਹਾ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਇਹ ਰਸਾਇਣਕ ਖਾਦਾਂ ਨੇ, ਇਹਨਾਂ ਨੂੰ ਡੀਰੈਗੂਲੇਟ ਕਰ ਦੇਣਾ ਚਾਹੀਦਾ। ਡੀਰੈਗੂਲੇਟ ਤੋਂ ਭਾਵ ਇਹ ਆ ਕਿ ਸਬਸਿਡੀ ਜਿਹੜੀ ਆ ਉਹ ਸਿੱਧੀ ਕਿਸਾਨ ਦੇ ਖਾਤੇ 'ਚ ਆਵੇ। ਮਤਲਬ ਹੁਣ ਮੈਂ ਤੁਹਾਨੂੰ ਇੱਕ ਵਿਚਲੀ ਗੱਲ ਦੱਸਦਾ ਕਿ ਉਹਨਾਂ ਦਾ ਕੀ ਕਹਿਣਾ। ਉਹਨਾਂ ਦਾ ਕਹਿਣਾ ਹੈ ਕਿ 2.5 ਕਿੱਲਿਆਂ ਵਾਲੇ ਤੱਕ ਨੂੰ ਸਿੱਧੀ ਪੁੱਕੀ 7000 ਦੀ ਸਬਸਿਡੀ ਦੇ ਦਿਓ ਯੂਰੀਆ ਤੇ, ਉਹ ਚਾਹੇ ਇਹਦੇ ਲਈ ਉਹ ਜਿੰਨੀ ਮਰਜ਼ੀ ਪਾਈ ਜਾਵੇ, ਜੋ ਮਰਜ਼ੀ ਕਰੀ ਜਾਵੇ, ਬਾਕੀ ਬਾਜ਼ਾਰੂ ਰੇਟ ਤੋਂ ਲਵੇ। ਸੋ ਸਮਝ ਕੇ ਨਾ ਗੱਲ ਕਿ ਕਿੱਥੇ ਤੋਂ ਹੁਣ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਅਨਲਿਮਿਟਡ ਹੈ ਕੰਮ, ਕਿ ਜਿੰਨੀ ਮਰਜ਼ੀ ਯੂਰੀਆ ਕਿਸਾਨ ਪਾ ਲਵੇ। ਸਬਸਿਡੀ ਜਿਹੜੀ ਆ ਉਹ ਸਰਕਾਰ ਹਰੇਕ ਸਾਲ 70-80 ਹਜ਼ਾਰ ਕਰੋੜ ਦਿੰਦੀ ਆ, ਬਰਦਾਸ਼ਤ ਕਰਦੀ ਆ। ਪਰ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਮੈਨੂੰ ਝਲਕ ਰਿਹਾ, ਜਿਸ ਤਰ੍ਹਾਂ ਇਹ ਡਿਪਟੀ ਕਮਿਸ਼ਨਰ ਨੇ ਸੰਕੇਤ ਦਿੱਤੇ ਆ, ਲੱਗਦਾ ਇਹੋ ਆ ਕਿ ਕਿਤੇ ਨਾ ਕਿਤੇ ਅੰਦਰ ਦੀ ਗੱਲ ਇਹ ਆ। ਸੋ ਇੱਕ ਜ਼ਿਲ੍ਹੇ ਤੋਂ ਸ਼ੁਰੂਆਤ ਕੀਤੀ ਜਾ ਰਹੀ ਹੈ। ਕਮਾਲ ਦੀ ਗੱਲ ਹੈ ਕਿ ਸਾਡੀ ਪੰਜਾਬ ਸਰਕਾਰ ਤੇ ਸਾਨੂੰ ਭਰੋਸਾ ਨਹੀਂ ਹੈ ਇਹਨਾਂ ਚੀਜ਼ਾਂ ਜੀ। ਮਾਫ ਕਰਨਾ, ਮੈਂ ਸ਼ਬਦ ਕਹਿ ਰਿਹਾ ਆਪਣੇ ਤੇ ਕਹਿ ਰਿਹਾ ਕਿ ਸਾਨੂੰ ਇਹਨਾਂ ਤੇ ਹੁਣ ਯਕੀਨ ਨਹੀਂ। ਜਿਸ ਤਰ੍ਹਾਂ ਖੇਤੀ ਆਰਡੀਨੈਂਸ ਬਿੱਲ ਆਏ ਆ, ਕਿ ਜਿਸ ਤਰ੍ਹਾਂ ਬਿਜਲੀ ਬਿੱਲ ਦੀ ਗੱਲ ਕੀਤੀ ਜਾ ਰਹੀ ਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਸ ਰੌਸ਼ਨੀ ਦੇ ਵਿੱਚ ਜੇ ਸਾਨੂੰ ਕੁਝ ਚੀਜ਼ ਦਿਖਾਉਂਦੀਆਂ ਤਾਂ ਉਹ ਹੈ ਬੇਇਤਬਾਰੀ। ਕਿ ਆਉਣ ਵਾਲੇ ਦਿਨਾਂ 'ਚ ਅੱਗੇ ਵੀ ਅਸੀਂ ਦੇਖਿਆ ਸੀਗਾ ਕਿ ਯੂਰੀਆ ਦੀ ਸਬਸਿਡੀ ਤੇ ਇਹਨਾਂ ਨੇ ਆਖਿਆ ਸੀਗਾ ਕਿ ਚਰਚਾ ਚੱਲ ਰਹੀ ਹੈ ਸਾਡੀ, ਅਸੀਂ ਕਿਸਾਨ ਆਗੂਆਂ ਨਾਲ ਗੱਲ ਕਰ ਰਹੇ ਹਾਂ। ਤਾਂ ਮੇਰੇ ਮਤਲਬ ਇਹ ਹੋਆ ਕਿ ਲੱਗਦਾ ਇਹੋ ਆ ਕਿ ਉਹ ਜਿਹੜੀ ਸਬਸਿਡੀ ਆ ਉਹ ਖਤਮ ਕੀਤੀ ਜਾ ਰਹੀ ਆ। ਪੁੱਕੀ 7000 ਸਬਸਿਡੀ ਜਿਹੜੀ ਆ ਉਹ 2.5 ਕਿੱਲਿਆਂ ਵਾਲੇ ਨੂੰ ਦੇਣ ਦਾ ਇਹਨਾਂ ਨੇ ਜੋ ਉਹ ਫਾਰਮੂਲਾ ਦਿੱਤਾ ਸੀ, ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ 'ਚ ਉਹ ਵੀ ਇੰਪਲੀਮੈਂਟ ਹੋ ਜਾਊਗਾ। ਜੀ ਜੀ ਜੀ। ਅਗਲੀ ਜਿਹਦੀ ਮਿੰਟੂ ਜੀ ਆਪਾਂ ਗੱਲ ਕਰਦੇ ਜਾਈਏ ਤਾਂ ਕਹਿੰਦੇ ਹੁਣ ASI ਦੀ ਨਸ਼ਾ ਕਰਦੇ ਦੀ ਵੀਡੀਓ ਹੋਈ ਆ ਵਾਇਰਲ, ਕਹਿੰਦੇ ਹੁਣ ਲਊਗਾ ਕੋਈ ਐਕਸ਼ਨ ਵਿਭਾਗ ਕਿ ਨਹੀਂ? ਦੇਖੋ, ਐਕਸ਼ਨ ਤੇ ਚਲੋ ਲੈ ਦੇਣ। ਐਕਸ਼ਨ ਕੀ ਹੁੰਦਾ ਇਹਨਾਂ ਦਾ? ਐਕਸ਼ਨ ਕਿਸ ਤਰ੍ਹਾਂ ਦਾ ਹੁੰਦਾ? ਇਹਨਾਂ ਦੇ ਐਕਸ਼ਨ ਦੇ ਨਾਲ ਤੇ ਐਕਸ਼ਨ ਸ਼ੂਜ਼ ਜਿਹੜੇ ਆ ਸਕੂਲ ਟਾਈਮ ਐਕਸ਼ਨ ਦਾ ਸਕੂਲ ਟਾਈਮ ਉਹ ਜ਼ਿਆਦਾ ਮਜ਼ਬੂਤ ਹੁੰਦੇ ਆ। ਤਾਂ ਕਹਿਣ ਦਾ ਭਾਵ ਇਹੋ ਆ ਕਿ ਦੇਖੋ ਗੱਲ ਇਹ ਆ ਕਿ ਇਹਨੂੰ ਬਦਲ ਦੇਣਗੇ ਕਿਤੇ ਹੋਰ। ਤੇ ਜਿਹੜਾ ਬੰਦਾ ਹੁੰਦਾ, ਹੁਣ ਕਈ ਵਾਰ ਦੇਸ਼ ਬਦਲਿਆਂ ਦੀ ਆਦਤਾਂ ਨਹੀਂ ਛੱਡਦਾ, ਉਹਦੀਆਂ ਆਦਤਾਂ ਨਹੀਂ ਬਦਲਦੀਆਂ। ਕਈ ਹੈਗੇ ਆ ਨਾ ਜਿਹੜੇ ਅਮਰੀਕੇ ਕੈਨੇਡਾ ਆ ਕੇ ਵੀ ਆਦਤਾਂ ਉਹੀ ਲੈ ਆਉਂਦੇ ਨੇ ਨਾਲ, ਸੋ ਹੈਗੇ ਆ ਕਈ। ਤਾਂ ਉਸੇ ਤਰ੍ਹਾਂ ਹੀ ਆ ਕਿ ਆਦਤਾਂ ਉਹ ਨਾਲ ਲੈ ਜਾਊਗਾ, ਕਿਸੇ ਹੋਰ ਥਾਣੇ 'ਚ ਜਾ ਲੱਗੂਗਾ। ਪਰ ਬਹੁਤ ਬਦਨਾਮੀ ਵਾਲੀ ਗੱਲ ਆ, ਬੇਇੱਜ਼ਤੀ ਵਾਲੀ ਗੱਲ ਆ ਪੰਜਾਬ ਪੁਲਿਸ ਵਾਸਤੇ ਕਿ ਇਹਨਾਂ ਦੇ ਸਲੱਗ ਜਿਹੜੇ ਆ ਉਹ ਪ੍ਰਗਟ ਹੋ ਜਾਂਦੇ ਆ ਮਹੀਨੇ ਛਮਾਹੀ। ਇਹ ਥਾਣੇਦਾਰ ਜਿਹੜਾ ਆ ਉਹ ਦੱਸਿਆ ਜਾਂਦਾ ਥਾਣਾ ਸਰਾਏ ਅਮਾਨਤ ਖਾਨ ਦਾ, ਤੇ ਜਿੱਥੇ ਉਹਨੇ ਇਹ ਚੰਨ ਚਾੜਿਆ ਵਾ। ਵੀਡੀਓ ਵਾਇਰਲ ਹੋ ਗਈ ਆ ਤੇ ਹੁਣ SP ਹੈਡਕੁਆਟਰ ਨੇ ਉਹਨੂੰ ਤਲਬ ਵੀ ਕੀਤਾ ਸੀਗਾ। ਉਹ ਕਹਿੰਦੇ ਆ ਕਿ ਜਾਂਚ ਪੜਤਾਲ ਕੀਤੀ ਜਾ ਰਹੀ ਆ ਤੇ ਨਾਲ ਇਹ ਕਿਹਾ ਜਾ ਰਿਹਾ ਕਿ ਦੇਖੋ ਜੀ ਇਹ ਵੀਡੀਓ ਪੁਰਾਣੀ ਆ। ਮਤਲਬ ਕਿ ਵੀਡੀਓ ਪੁਰਾਣੀ, ਹੁਣ ਕਹਿ ਦੇਣਗੇ ਕਿ ਉਹ ਤਾਂ ਬੱਲੇ ਬੱਲੇ ਉਹ ਤਾਂ ਭਗਤ ਹੋ ਗਿਆ,
ਉਹਦੇ ਰੱਬ ਰੱਬ ਕਰਨ ਲੱਗ ਪਿਆ, ਉਹਦੀਆਂ ਤੇ ਸਿੱਧੀਆਂ ਤਾਰਾਂ ਖੜਕਦੀਆਂ ਨੇ ਰੱਬ ਦੇ ਨਾਲ, ਮਤਲਬ ਕਿ ਭਗਤ ਹੋ ਗਿਆ। ਕਿਉਂਕਿ ਪੁਰਾਣੀ ਵੀਡੀਓ ਹੁਣ ਪੁੱਛਣਾ ਕਿੰਨੇ ਆ। ਸੋ ਮਹਿਕਮਾ ਇਸ ਤਰ੍ਹਾਂ ਮਿੱਟੀ ਪਾਏਗਾ ਤਾਂ ਮਾੜੀ ਗੱਲ ਆ। ਘੱਟੋ ਘੱਟ ਮੈਂ ਨਹੀਂ ਕਹਿੰਦਾ ਕਿ ਚਲੋ ਨਸ਼ਾ ਲੱਗ ਜਾਂਦਾ, ਕਈ ਵਾਰ ਬੰਦਾ ਜਿਹੜਾ ਉਹ ਇਸ ਚਿੱਕੜ 'ਚ ਡਿੱਗ ਪੈਂਦਾ, ਤਾਂ ਉਹਦੀ ਕਾਉਂਸਲਿੰਗ ਹੋਣੀ ਚਾਹੀਦੀ ਆ, ਉਹਦਾ ਪ੍ਰੋਪਰ ਟਰੀਟਮੈਂਟ ਹੋਣਾ ਚਾਹੀਦਾ। ਮਹਿਕਮੇ ਇਹਨਾਂ ਤੇ ਕਰੇ ਨਾ। ਅਕਸਰ ਮਹਿਕਮਾ ਜਿਹੜਾ ਹੁੰਦਾ ਪਰਿਵਾਰ ਹੁੰਦਾ, ਪਰਿਵਾਰ ਦੇ ਵਿੱਚੋਂ ਇੱਕ ਜੀ ਜੇ ਖਰਾਬ ਹੋ ਜਾਵੇ, ਕਿਤੇ ਉਹਦੀਆਂ ਆਦਤਾਂ ਵਿਗੜ ਜਾਣ, ਤੇ ਇਹ ਨਹੀਂ ਹੁੰਦਾ ਕਿ ਆਪਾਂ ਉਹਦੀਆਂ ਆਦਤਾਂ 'ਤੇ ਪਰਦਾ ਪਾਈ ਜਾਈਏ। ਕੁਛ ਲੋਕਾਂ ਨੂੰ ਆਦਤ ਹੁੰਦੀ ਆ ਕਿ ਗਵਾਂਢੀਆਂ ਨੂੰ ਪਤਾ ਨਾ ਲੱਗ ਜਾਵੇ, ਪਤਾ ਸਾਰਾ ਕੁਛ ਹੁੰਦਾ, ਤਾਂ ਉਹਦੇ ਨਾਲ ਉਹ ਕੰਮ ਜ਼ਿਆਦਾ ਖਰਾਬ ਹੋ ਜਾਂਦਾ। ਤਾਂ ਢੱਕਣ ਦੇ ਨਾਲੋਂ ਜਿਹੜੇ ਇਸ ਤਰ੍ਹਾਂ ਦੇ ਘੜਿਆਂ ਦੇ ਢੱਕਣ ਆ, ਇਹਨਾਂ ਨੂੰ ਠੀਕ ਕਰਨ ਦੀ ਜ਼ਰੂਰਤ ਆ ਮੇਰੇ ਖਿਆਲ ਦੇ ਨਾਲ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ, ਕਹਿੰਦੇ ਪਾਕਿਸਤਾਨ ਦੇ ਵਿੱਚ ਪਹਿਲਾ ਸਿੱਖ ਜਿਹੜਾ ਆ ਨੈਸ਼ਨਲ ਪ੍ਰੈਸ ਕਲੱਬ ਦੀ ਗਵਰਨਿੰਗ ਬਾਡੀ ਦਾ ਮੈਂਬਰ ਬਣਿਆ ਹੈ। ਹਾਂਜੀ, ਬਹੁਤ ਮੁਬਾਰਕਬਾਦ ਦੇ ਵਾਲੀ ਗੱਲ ਆ। ਨੈਸ਼ਨਲ ਪ੍ਰੈਸ ਕਲੱਬ ਜਿਹੜਾ ਆ ਬਹੁਤ ਉੱਥੋਂ ਦਾ ਮਸ਼ਹੂਰ ਆ, ਫੇਮਸ ਪ੍ਰੈਸ ਕਲੱਬ ਆ, ਕੋਈ ਮਾੜੀ ਮੋਟੀ ਗੱਲ ਨਹੀਂ ਹੈ। ਤਾਂ ਉਹਦੇ ਪ੍ਰਬੰਧਕੀ ਕਮੇਟੀ ਵਾਸਤੇ ਇਲੈਕਸ਼ਨ ਦੇ ਵਿੱਚ ਇੱਕ ਸਿੱਖ ਨੌਜਵਾਨ ਦਾ ਚੁਣਿਆ ਜਾਣਾ ਬਹੁਤ ਵਧੀਆ ਗੱਲ ਹੈ। ਤੇ ਅੱਗੇ ਵੀ ਵੈਸੇ ਮੇਰੇ ਖਿਆਲ ਦੇ ਨਾਲ ਜਿਹੜੇ ਘੱਟ ਗਿਣਤੀਆਂ 'ਚ ਨੇ ਉੱਥੇ ਹਿੰਦੂ ਭਾਈਚਾਰੇ ਦੇ ਲੋਕ ਆ ਜਾਂ ਈਸਾਈ ਭਾਈਚਾਰੇ 'ਚੋਂ ਆ, ਉਹ ਤੇ ਗਏ ਇਸ ਬੋਡੀ ਦੇ ਵਿੱਚ, ਇੱਕਾ ਦੁੱਕਾ ਮਾਮਲੇ ਜਿਹੜੇ ਯਾਦ ਨੇ, ਬਟ ਮੇਰੇ ਖਿਆਲ ਦੇ ਨਾਲ ਸਿੱਖਾਂ ਦੇ ਵਿੱਚੋਂ ਪਹਿਲਾ। ਔਰ ਇਹ ਮੁੰਡਾ ਹਰਮੀਤ ਆ, ਹਰਮੀਤ ਸਿੰਘ, ਉਹੀ ਹਰਮੀਤ ਸਿੰਘ ਜਿਹੜਾ ਪਹਿਲਾ ਸਿੱਖ ਜਰਨਲਿਸਟ ਸੀਗਾ ਜਿਹੜਾ ਐਂਕਰ ਬਣਿਆ ਪ੍ਰੋਫੈਸ਼ਨਲੀ। ਔਰ ਇਸ ਤੋਂ ਇਲਾਵਾ ਜਿਹਦੇ ਭਰਾ ਦਾ ਕਤਲ ਹੋ ਗਿਆ ਸੀ, ਯਾਦ ਹੋਣਾ ਤੁਹਾਨੂੰ, ਬਹੁਤ ਰੌਲਾ ਪਿਆ ਸੀ, ਇਹਦੇ ਭਰਾ ਦਾ ਕਤਲ ਹੋ ਗਿਆ ਜਿਹੜਾ ਮਲੇਸ਼ੀਆ ਤੋਂ ਸ਼ਾਇਦ ਪਰਤਿਆ ਸੀ, ਤੇ ਇਹਦੀ ਮੰਗੇਤਰ ਨੇ ਮਰਵਾਤਾ ਸੀਗਾ, ਐਸਾ ਕੁਛ ਵਾਪਰਿਆ ਸੀਗਾ। ਤਾਂ ਬਹੁਤ ਜਿੱਦਾਂ ਕਹਿ ਲਓ ਕਿ ਦੁਖਾਂਤਕ ਘਟਨਾ ਵਾਪਰੀ ਸੀ, ਬਹੁਤ ਦੁਖਾਂਤਕ ਕਤਲ ਸੀਗਾ, ਸਾਰਿਆਂ ਨੇ ਬੜਾ ਸੋਗ ਮਨਾਇਆ ਸੀਗਾ। ਤਾਂ ਹਰਮੀਤ ਸਿੰਘ ਉਹੀ ਸਿੱਖ ਜਰਨਲਿਸਟ ਆ। ਤਾਂ ਬਹੁਤ ਵਧੀਆ ਗੱਲ ਆ ਕਿ ਇਹ ਜਿਹੜਾ ਮੁੰਡਾ ਹੈ ਬਹੁਤ ਕਾਬਲ ਮੁੰਡਾ ਹੈ, ਇਸ ਤਰ੍ਹਾਂ ਦੇ ਅਹੁਦੇ 'ਤੇ ਪਹੁੰਚ ਗਿਆ। ਤੇ ਲੱਗਦਾ ਇਹੋ ਆ ਕਿ ਜ਼ਿੰਦਗੀ 'ਚ ਬਹੁਤ ਉਚਾਈਆਂ ਨੂੰ ਹੋਸ਼ ਹੋ ਜਾਏਗਾ। ਜੀ ਜੀ ਬਿਲਕੁਲ। ਇਹ ਪਸ਼ਤੋ ਕਹਿੰਦੇ ਬੜੀ ਸੋਹਣੀ, ਪੰਜਾਬੀ ਉਰਦੂ ਦੇ ਨਾਲ ਹਿੰਦੀ ਅੰਗਰੇਜ਼ੀ ਵੀ ਬੜੀ ਸੋਹਣੀ ਜਿਹੜੀ ਇਹ ਬੋਲ ਲੈਂਦਾ ਆ, ਅਤੇ ਖੈਬਰ ਪਖਤੂਨਖਵਾ ਤੋਂ ਦੇ ਇਲਾਕੇ ਤੋਂ ਜਿਹੜਾ ਇਹ ਹੈਗਾ ਆ। ਤੇ ਮੁੰਡਾ ਉਸ ਤਰ੍ਹਾਂ ਵੀ ਸੋਹਣਾ ਸੁਨੱਖਾ ਆ। ਹਾਂਜੀ ਬਿਲਕੁਲ। ਜਿਹੜੇ ਇਸ ਟਾਈਮ ਵੀਡੀਓ ਦੇਖ ਰਹੇ ਆਪਾਂ, ਫੋਟੋ ਜਿਹੜੀ ਨਾਲ ਉਸਦੀ ਪਾਈ ਹੋਈ ਹੈ, ਜਿਹੜੇ YouTube Facebook 'ਤੇ ਦੇਖ ਰਹੇ ਆ। ਸੋ ਪ੍ਰੋਗਰਾਮ ਵੀ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਅੱਜ ਦਾ ਪ੍ਰੋਗਰਾਮ ਹੁਣ ਇੱਥੇ ਹੀ ਸਮਾਪਤ ਹੈ। ਮਿੰਟੂ ਜੀ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਹ ਕੀ ਜਿਹੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।